ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੁਤੂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਘਰਾਂ 'ਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ, ਮਰਸਡ। ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਜਿੰਨੇ ਵੀ ਸਰੋਤੇ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਅਤੇ ਸਰੋਤਿਓ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂ ਟਰੱਕਿੰਗ, ਫ੍ਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫ੍ਰੈਜ਼ਨੋ, ਅਤੇ ਨਾਲ ਹੀ ਵਿਸ਼ੇਸ਼ ਤੌਰ 'ਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫ੍ਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਇਹਨਾਂ ਤੋਂ ਤੁਸੀਂ ਹਰ ਤਰ੍ਹਾਂ ਦੇ ਟ੍ਰੇਲਰ, ਡਰਾਈਵ ਐਂਡ ਰੀਫਰਜ਼ ਲੈ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਆ। ਬਹੁਤ ਵੱਡੀ ਇਨਵੈਂਟੋਰੀ ਆ। ਆਪਣੇ ਪੰਜਾਬੀ ਮੁੰਡੇ ਵੀ ਉੱਥੇ ਕੰਮ ਕਰਦੇ ਆ। ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਇਹਨਾਂ ਨੂੰ ਸੰਪਰਕ ਕਰੋ। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਫ੍ਰੈਜ਼ਨੋ, 9097868008, 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਅੱਜ ਜਿਹੜਾ ਆ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈਗਾ। ਦਸੰਬਰ 10 ਮਨਾਇਆ ਜਾਂਦਾ। 70 ਸਾਲ ਪਹਿਲਾਂ UN ਨੇ ਜਿਹੜਾ ਇਹ ਡੈਕਲੇਰੇਸ਼ਨ ਇਸ਼ੂ ਕੀਤਾ ਸੀ, ਜਿਹਦੇ ਵਿੱਚ ਕਹਿੰਦੇ ਪਈ ਆਲ ਹਿਊਮਨ ਬੀਇੰਗਸ ਆਰ ਬੋਰਨ ਫਰੀ ਐਂਡ ਇਕੁਅਲ ਇਨ ਡਿਗਨਿਟੀ ਐਂਡ ਰਾਈਟਸ। ਵੀ ਸਾਰੇ ਜਿਹੜੇ ਲੋਕ ਆ, ਚਾਹੇ ਉਹ ਕਿਸੇ ਵੀ ਧਰਮ ਦੇ ਆ, ਕਿਸੇ ਵੀ ਜਾਤ ਦੇ ਆ, ਕਿਸੇ ਵੀ ਮੁਲਕ ਦੇ ਆ, ਸਾਰੇ ਬਰਾਬਰ ਹੈਗੇ ਆ। ਪਰ ਇੰਨਾ ਕੁਛ ਹਜੇ ਹੋਇਆ ਤਾਂ ਨਹੀਂ, 70 ਸਾਲ ਹੋ ਗਏ ਆ। ਪਰ ਜਿਹੜੇ ਮੁਲਕ ਤੋਂ ਅਸੀਂ ਆਏ ਹਾਂ, ਉੱਥੇ ਫਿਰ ਰਾਜਕਨਵੀਰ ਸਿੰਘ ਜੀ, ਅੱਜ ਹਿਊਮਨ ਰਾਈਟਸ ਡੇ ਦੇ ਉੱਤੇ ਇੱਕ 22 ਸਾਲਾਂ ਦਾ ਗੁਰਸਿੱਖ ਨੌਜਵਾਨ, ਜਿਹਨੂੰ ਜੇਲ੍ਹ ਦੇ ਵਿੱਚ ਦਿੱਤਾ ਗਿਆ ਸੀ ਅੰਮ੍ਰਿਤਸਰ 'ਚ, ਅਤੇ ਉਹ ਕਹਿੰਦੇ ਜੀ ਬਲੱਡ ਪ੍ਰੈਸ਼ਰ ਉਹਦਾ ਜਿਹੜੀ ਆ ਹਾਰਟ ਅਟੈਕ ਹੋ ਗਿਆ ਉਹਨੂੰ, ਜਿਹਦੇ ਨਾਲ ਉਹਦੀ ਮੌਤ ਹੋ ਗਈ। ਜਦੋਂ ਕੁਛ ਸ਼ਰੇਆਮ ਉਹਦਾ ਕਤਲ ਕੀਤਾ ਗਿਆ, ਝੂਠੇ ਕੇਸ ਪਾ ਕੇ, ਜਿਹੜੇ ਹਜੇ ਵੀ ਜਿਹੜਾ ਉਸ ਮੁਲਕ ਦੇ ਵਿੱਚ ਨੌਜਵਾਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈਗਾ। ਜੀ ਬਿਲਕੁਲ। ਇਹ ਹਿਊਮਨ ਰਾਈਟ ਦੀ ਜੇ ਗੱਲ ਕਰੀਏ, ਹੋਰ ਵੀ ਕਈ ਥਾਵਾਂ ਦੇ ਉੱਤੇ, ਕਈ ਮੁਲਕਾਂ ਦੇ ਵਿੱਚ ਇੱਦਾਂ ਹੀ ਜਿਹੜਾ ਆ ਨਾ ਤਸ਼ੱਦਦ ਜਿਹੜਾ ਚੱਲ ਰਿਹਾ ਆ। ਮਿਡਲ ਈਸਟ ਦੇ ਵਿੱਚ ਲਗਾਤਾਰ ਲੋਕਾਂ ਦੇ ਉੱਤੇ ਜਿਹੜਾ ਤਸ਼ੱਦਦ ਚੱਲ ਰਿਹਾ, ਕਿਤੇ ਬੰਬ ਡਿੱਗ ਰਹੇ ਆ, ਕਿਤੇ ਸਿਵਲ ਵਾਰ ਜਿਹੜੀ ਹੋ ਰਹੀ ਆ। ਆਮ ਲੋਕਾਂ ਦੀ ਜੀਵਨ ਦੀ ਕੋਈ ਪਰਵਾਹ ਨਹੀਂ ਆ। ਉੱਧਰ ਰੋਹਿੰਗਿਆ ਮੁਸਲਮਾਨਾਂ ਦਾ ਮਿਆਂਮਾਰ ਦੇ ਵਿੱਚ ਕਤਲੇਆਮ ਉੱਦਾਂ ਹੀ ਜਿਹੜਾ ਉਹ ਜਾਰੀ ਆ। ਸੋ ਇਹ ਜਿਹੜਾ ਨਸਲਵਾਦ, ਭੇਦਭਾਵ ਆ, ਇਹ ਕਹਿਣਾ ਇੱਕ ਕਾਗਜ਼ ਦੇ ਉੱਤੇ ਲਿਖ ਦੇਣਾ ਤਾਂ ਠੀਕ ਆ ਵੀ ਸਾਰੇ ਇਨਸਾਨ ਬਰਾਬਰ ਆ, ਪਰ ਕੀ ਵਾਕਿਆ ਹੀ ਇੱਕ ਇਨਸਾਨ ਦੂਜੇ ਇਨਸਾਨ ਦੇ ਪ੍ਰਤੀ ਉਹ ਬਰਾਬਰ ਦੀ ਨਜ਼ਰ ਜਿਹੜੀ ਉਹ ਰੱਖਦਾ ਕਿ ਨਹੀਂ ਰੱਖਦਾ? ਇੱਥੇ ਵੀ ਆਪਾਂ ਜਿਸ ਨੂੰ ਨਸਲਵਾਦ ਵੀ ਕਹਿ ਦਿੰਦੇ, ਰੇਸਿਜ਼ਮ ਵੀ ਜਿਹੜਾ ਉਹ ਕਹਿ ਦਿੰਦੇ ਆ, ਇਹ ਵੀ ਇੱਕ ਇਨਸਾਨ ਦੀ ਉਪਜੀ ਹੋਈ ਜਿਹੜੀ ਇੱਕ ਚੀਜ਼ ਆ। ਕਿੱਦਾਂ ਆਪਾਂ ਦੇਖਿਆ ਵੀ ਇਸੇ ਮੁਲਕ ਦੇ ਵਿੱਚ ਅੱਜ ਤੋਂ ਕਈ ਸਾਲ ਪਹਿਲਾਂ ਜਿਹੜਾ ਆ ਇੱਕ ਇਨਸਾਨ ਜਿਹੜਾ ਦੂਜੇ ਇਨਸਾਨ ਨੂੰ ਸਲੇਵ ਜਿਹੜਾ ਆ ਉਹ ਬਣਾ ਕੇ ਰੱਖਦਾ ਸੀਗਾ, ਖਰੀਦਦਾਰੀ ਬੰਦੇ ਦੀ ਜਿਹੜਾ ਉਹ ਕਰਦਾ ਸੀ। ਹੁਣ ਚਲੋ ਇੱਥੇ ਬਹੁਤ ਫਰਕ ਪਿਆ ਆ, ਪਰ ਫਿਰ ਵੀ ਆਪਾਂ ਜੇ ਇਹ ਜਿਹੜਾ ਆ ਪੁਖਤਾ ਤੌਰ 'ਤੇ ਜਿਹੜਾ ਉਹ ਨਹੀਂ ਕਹਿ ਸਕਦੇ ਵੀ ਉਹ ਜਿਹੜੀ ਡਿਸਕ੍ਰਿਮੀਨੇਸ਼ਨ ਅਤੇ ਉਹ ਚੀਜ਼ਾਂ ਜਿਹੜੀਆਂ ਉਹ ਹਟ ਗਈਆਂ ਆ। ਚਲੋ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਜਿਹੜੀ ਵਾਕਿਆ ਹੀ ਵੀ ਆਲ ਹਿਊਮਨਸ ਆਰ ਬੋਰਨ ਇਕੁਅਲ ਐਂਡ ਫਰੀ, ਇਹ ਜਿਹੜੀ ਗੱਲ ਆ ਵਾਕਿਆ ਪੂਰੀ ਹੋ ਸਕੇ ਜੀ। ਸੋ ਇਹਦੇ ਸੰਬੰਧ ਦੇ ਵਿੱਚ UN ਦੇ ਜਿਹੜੇ ਹੈੱਡ ਹੈਗੇ ਆ, ਉਹਨਾਂ ਨੇ ਵੀ ਸਟੇਟਮੈਂਟ UN ਸੈਕਟਰੀ ਜਨਰਲ ਨੇ ਮੈਸੇਜ ਦਿੱਤਾ ਹੈਗਾ। ਉਹਦੇ 'ਚ ਉਹਨਾਂ ਨੇ ਕਿਹਾ ਵੀ ਆਓ ਸਾਰੇ ਰਲ ਮਿਲ ਕੇ ਆਪਾਂ ਜਿਹੜੇ ਹਿਊਮਨ ਰਾਈਟਸ ਆ ਉਹਦੇ ਲਈ ਸਟੈਂਡ ਕਰੀਏ ਫॉर एवरीवन ਐਂਡ ਐਵਰੀਵੇਅਰ। ਅਤੇ ਮੈਸੇਜ ਤਾਂ ਵਧੀਆ ਆ। ਅਤੇ ਦੂਸਰੇ ਪਾਸੇ ਜਿਹੜੇ ਯੂਨਾਈਟਡ ਨੇਸ਼ਨ ਦੇ ਹਾਈ ਕਮਿਸ਼ਨਰ ਹਿਊਮਨ ਰਾਈਟਸ ਦੇ, ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਆ ਵੀ ਚਾਹੇ 70 ਸਾਲ ਪਹਿਲਾਂ ਡੈਕਲੇਰੇਸ਼ਨ ਸਾਈਨ ਕੀਤਾ ਗਿਆ ਸੀ, ਪਰ ਅੱਜ ਵੀ ਹਾਲਤਾਂ ਜਿਹੜੀਆਂ ਆ ਕੋਈ ਬਾਹਲੀਆਂ ਚੇਂਜ ਨਹੀਂ ਹੋਈਆਂ।
ਜੀ। ਤੇ ਆਓ ਆਪਾਂ ਹਰਜੋਤ ਸਿੰਘ ਜੀ ਹੁਣ ਖਬਰਾਂ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ। ਬੀਤਾ ਵੀਕਐਂਡ ਜਿਹੜਾ ਟਰੰਪ ਪ੍ਰਸ਼ਾਸਨ ਦੇ ਵਿੱਚ ਕਾਫੀ ਜਿਹੜੀ ਹਿਲਜੁਲ ਭਰਿਆ ਜਿਹੜਾ ਰਿਹਾ। ਚੀਫ ਆਫ ਸਟਾਫ ਜੌਨ ਕੈਲੀ ਉਹ ਆਪਣੇ ਜਿਹੜੇ ਆ ਅਹੁਦੇ ਤੋਂ ਉਹ ਆਪਣਾ ਅਹੁਦਾ ਛੱਡ ਰਹੇ ਨੇ। ਉਹਨਾਂ ਦੀ ਥਾਂ ਦੇ ਉੱਤੇ ਜਿਹੜਾ ਕਿਸੇ ਹੋਰ ਨੂੰ ਜਿਹੜਾ ਹੁਣ ਰੱਖਿਆ ਜਾਵੇਗਾ। ਤਕਰੀਬਨ 1 ਸਾਲ ਜਿਹੜੇ ਜੌਨ ਕੈਲੀ ਆ ਉਹ ਰਾਸ਼ਟਰਪਤੀ ਟਰੰਪ ਦੇ ਜਿਹੜੇ ਚੀਫ ਆਫ ਸਟਾਫ ਦੇ ਵਜੋਂ ਉਹਨਾਂ ਨੇ ਆਪਣਾ ਕਾਰਜਕਾਲ ਜਿਹੜਾ ਉਹ ਸਾਂਭ ਕੇ ਰੱਖਿਆ ਸੀ। ਉਹਨਾਂ ਦੀ ਥਾਂ ਦੇ ਉੱਤੇ ਮਾਈਕ ਪੈਂਸ ਦੇ ਜਿਹੜੀ ਇੱਕ ਏਡ ਹੈਗੇ ਨੇ ਆਇਰਜ਼ ਕਰਕੇ ਉਹਨਾਂ ਦਾ ਨਾਮ ਜਿਹੜਾ ਆ ਰਿਹਾ ਸੀ, ਪਰ ਉਹਨਾਂ ਨੇ ਇਸ ਜਿਹੜਾ ਨੌਕਰੀ ਨੂੰ ਇੱਕ ਹਿਸਾਬ ਦੇ ਨਾਲ ਸਵੀਕਾਰ ਕਰਨ ਤੋਂ ਮਨਾ ਕਰ ਦਿੱਤਾ। ਨਿਕ ਆਇਰਜ਼ ਨੇ ਉਹਨਾਂ ਨੇ ਕਿਹਾ ਵੀ ਉਹ ਜਿਹੜੇ ਜੌਨ ਕੈਲੀ ਉਹਨਾਂ ਨੂੰ ਰਿਪਲੇਸ ਜਿਹੜਾ ਆ ਉਹ ਨਹੀਂ ਕਰਨਗੇ। ਸੋ ਕਾਫੀ ਜਿਹੜਾ ਆ ਵਿਵਾਦ ਤਾਂ ਨਹੀਂ ਕਹਾਂਗੇ, ਕਿਉਂਕਿ ਜੌਨ ਕੈਲੀ ਇੱਕ ਜਿਹੜੇ ਹੈਗੇ ਨੇ ਆਰਮੀ ਦੇ ਵਿੱਚੋਂ ਆਏ ਨੇ, ਉਹਨਾਂ ਨੂੰ ਪਤਾ ਆ ਵੀ ਅੰਦਰ ਖਾਤੇ ਕੁਛ ਨਾ ਕੁਛ ਜਿਹੜੀਆਂ ਮੁਸ਼ਕਿਲਾਂ ਔਕੜਾਂ ਜਿਹੜੀਆਂ ਚੱਲਦੀਆਂ ਰਹੀਆਂ। ਉਹ ਕਹਿੰਦੇ ਵੀ ਇਸ ਤੋਂ ਪਹਿਲਾਂ ਖਿਲਾਰਾ ਪਵੇ ਸਾਰਿਆਂ ਦੇ ਸਾਹਮਣੇ। ਉਹ ਆਪ ਹੀ ਜਿਹੜੇ ਆਰਾਮ ਦੇ ਨਾਲ ਇਸ ਅਹੁਦੇ ਤੋਂ ਖੁਦ ਬਾਹਰ ਜਾ ਰਹੇ ਆ। ਰਾਸ਼ਟਰਪਤੀ ਟਰੰਪ ਨੇ ਵੀ ਕਿਹਾ ਵੀ ਉਹ ਜਾ ਰਹੇ ਨੇ, ਸਾਡਾ ਬੜਾ ਵਧੀਆ ਸੰਬੰਧ ਜਿਹੜਾ ਉਹਨਾਂ ਦੇ ਨਾਲ ਰਿਹਾ ਆ, ਬੜਾ ਵਧੀਆ ਸਮਾਂ ਜਿਹੜਾ ਉਹਨਾਂ ਨੇ ਕੱਟਿਆ ਆ। ਕਹਿੰਦੇ ਮੈਨੂੰ ਇਹ ਤਾਂ ਨਹੀਂ ਪਤਾ ਵੀ ਉਹ ਰਿਟਾਇਰ ਹੋ ਰਹੇ ਜਾਂ ਨਹੀਂ ਹੋ ਰਹੇ, ਪਰ ਕਹਿੰਦੇ ਬਹੁਤ ਵਧੀਆ ਡੀਸੈਂਟ ਜਿਹੜੇ ਆ ਉਹ ਇਨਸਾਨ ਸੀਗੇ। ਸੋ ਇੱਕ ਟਾਈਮ ਦੇ ਉੱਤੇ ਰੌਲਾ ਇਹ ਜਿਹੜਾ ਅੰਦਰੋਂ ਜਿਹੜੀਆਂ ਹਰਜੋਤ ਸਿੰਘ ਜੀ ਰਿਪੋਰਟ ਇਹ ਨਿਕਲ ਕੇ ਖਬਰਾਂ ਆ ਰਹੀਆਂ ਵੀ ਜਿਹੜੇ ਚੀਫ ਆਫ ਸਟਾਫ ਉਹ ਚਾਹੁੰਦੇ ਸੀਗੇ ਵੀ ਜਿੰਨੇ ਵੀ ਬਾਕੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਾਲ ਕੰਟੈਕਟ ਰੱਖਦੇ ਉਹ ਪਹਿਲਾਂ ਉਹਨਾਂ ਦੇ ਥਰੂ ਜਾਣ, ਕਿਉਂਕਿ ਉਹ ਸਟਾਫ ਨੂੰ ਮੈਨੇਜ ਕਰਨ ਵਾਲੇ ਆ। ਪਰ ਰਾਸ਼ਟਰਪਤੀ ਟਰੰਪ ਕਿਤੇ ਨਾ ਕਿਤੇ ਚਾਹੁੰਦੇ ਸੀਗੇ ਵੀ ਬਹੁਤੇ ਲੋਕ ਜਿਹੜੇ ਉਹ ਡਾਇਰੈਕਟਲੀ ਉਹਨਾਂ ਨੂੰ ਰਿਪੋਰਟ ਕਰਨ। ਸੋ ਇਹ ਕਿਤੇ ਨਾ ਕਿਤੇ ਇੱਕ ਜਿਹੜਾ ਇੰਟਰਨਲ ਵਿਵਾਦ ਜਿਹੜਾ ਉਹਨਾਂ ਦਾ ਰਿਹਾ ਸੀਗਾ ਵੀ ਭਾਈ ਮੈਨੂੰ ਫਿਰ ਚੀਫ ਆਫ ਸਟਾਫ ਤੁਸੀਂ ਰੱਖਿਆ ਵੀ ਕਿਸ ਕੰਮ ਨੂੰ ਆ, ਵੀ ਜੇ ਮੈਂ ਤੁਹਾਡੇ ਸਟਾਫ ਨੂੰ ਮੈਨੇਜ ਨਹੀਂ ਕਰੂੰਗਾ ਵੀ ਮੈਂ ਤੁਹਾਨੂੰ ਦੱਸਾਂ ਜਾਂ ਦੇਖਾਂ। ਬਹੁਤ ਵਾਰੀ ਇੱਦਾਂ ਇਹਨਾਂ ਦੀਆਂ ਤਸਵੀਰਾਂ ਵੀ ਆਈਆਂ ਜਦੋਂ ਰਾਸ਼ਟਰਪਤੀ ਟਰੰਪ ਆਪਣੇ ਜਿਹੜੇ ਬਿਆਨ ਤੋਂ ਥੋੜ੍ਹਾ ਬਹੁਤਾ ਆਪਣੀਆਂ ਵਿੱਚ ਗੱਲਾਂ ਜਿਹੜੀਆਂ ਜੋੜ ਜਾਂਦੇ ਸੀਗੇ, ਜਦ ਕਿ ਉਹਨਾਂ ਨੂੰ ਲਿਖ ਕੇ ਦਿੱਤਾ ਜਾਂਦਾ ਸੀਗਾ ਸਪੈਸ਼ਲੀ ਜਿਹੜੇ ਜੌਨ ਕੈਲੀ ਦੇ ਦੁਆਰਾ ਵੀ ਤੁਸੀਂ ਕਿਸੇ ਮੁੱਦੇ ਦੇ ਉੱਤੇ ਸਿਰਫ ਇਹੀ ਚੀਜ਼ ਬੋਲਣੀ ਆ। ਪਰ ਜਿੱਦਾਂ ਆਪਾਂ ਜਾਣਦੇ ਹਾਂ ਵੀ ਜਿਹੜੇ ਡੋਨਲਡ ਟਰੰਪ ਨੇ ਉਹ ਖੁਦ ਆਪਣੀ ਮਨ ਦੀ ਗੱਲ ਜਿਹੜੀ ਆ ਉਹ ਜ਼ਿਆਦਾ ਬੋਲਦੇ ਨੇ, ਇਸ ਕਰਕੇ ਥੋੜ੍ਹਾ ਬਹੁਤਾ ਇੱਦਾਂ ਵੀ ਦੇਖਿਆ ਗਿਆ। ਪਰ ਓਵਰਆਲ ਜਿਹੜੇ ਡੋਨਲਡ ਟਰੰਪ ਅਤੇ ਜਿਹੜੇ ਜੌਨ ਕੈਲੀ ਦਾ ਰਿਸ਼ਤਾ ਜਿਹੜਾ ਬਾਹਰ ਪਬਲਿਕ ਦੇ ਵਿੱਚ ਜਿਹੜਾ ਉਹ ਗੁੱਡ ਰਿਹਾ ਆ। ਪਰ ਹੁਣ ਉਹ ਇਸ ਆਪਣੇ ਅਹੁਦੇ ਤੋਂ ਜਾ ਰਹੇ ਨੇ ਅਤੇ ਜਿਹੜਾ ਮੇਨ ਨਾਮ ਜਿਹੜਾ ਨਿਕ ਆਇਰਜ਼ ਦਾ ਆ ਰਿਹਾ ਸੀ ਉਹ ਉਹਨਾਂ ਨੇ ਮਨਾ ਕਰ ਦਿੱਤਾ। ਸੋ ਲੈਟਸ ਸੀ ਵੀ ਹੁਣ ਕਿੰਨਾਂ ਦੀ ਜਿਹੜੀ ਆ ਉੱਥੇ ਵਾਰੀ ਆਊਗੀ, ਕਿੰਨਾਂ ਨੂੰ ਚੀਫ ਆਫ ਸਟਾਫ ਬਣਾਇਆ ਜਾ ਸਕਦਾ ਆ। ਜੀ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਰਹੀ ਆ ਇੱਕ ਸੁਪਰੀਮ ਕੋਰਟ ਦੇ ਕੇਸ ਕੋਲ ਜਿਹੜਾ ਕੇਸ ਜਾਣਾ ਸੀਗਾ ਪਲਾਨਡ ਪੇਰੈਂਟਹੁੱਡ ਜਿਹੜਾ ਆ ਇਹਦੇ ਵਿੱਚ ਜਿਹੜੀ ਆ ਦਵਾਈਆਂ ਜਿਹੜੀਆਂ ਲੇਡੀਜ਼ ਨੂੰ ਦਿੱਤੀਆਂ ਜਾਂਦੀਆਂ ਹੈਗੀਆਂ, ਚਾਹੇ ਉਹ ਉਹਨਾਂ ਦੀਆਂ ਹੈਲਥ ਸਰਵਿਸਿਜ਼ ਦੇ ਲਈ ਸੀਆਂ, ਪ੍ਰੈਗਨੈਂਸੀ ਲਈ ਜਾਂ ਅਬੋਰਸ਼ਨ ਰਿਲੇਟਡ ਸਰਵਿਸਿਜ਼ ਲਈ। ਸੋ ਇਹ ਇਸ਼ੂ ਕਾਫੀ ਵੱਡਾ ਬਣਿਆ ਹੋਇਆ ਸੀ ਅਤੇ ਸੁਪਰੀਮ ਕੋਰਟ ਨੇ ਜਿਹੜਾ ਆ ਉਹਨਾਂ ਨੇ ਇਹ ਕੇਸ ਲੈਣ ਤੋਂ ਨਾ ਕਰ ਦਿੱਤੀ ਹੈਗੀ ਆ। ਜੀ, ਉਹਨਾਂ ਨੇ ਮਨਾ ਕਰ ਦਿੱਤਾ ਹੈ ਜੀ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ UK ਦੇ ਨਾਲ ਸੰਬੰਧਿਤ ਆ, ਬ੍ਰੈਕਸਿਟ ਨੂੰ ਲੈ ਕੇ ਜਿੱਦਾਂ ਦਿਨ ਨਜ਼ਦੀਕ ਆ ਰਹੇ ਆ ਉੱਥੇ ਜਿਹੜਾ ਵਿਵਾਦ ਆ ਉਹ ਹੋਰ ਵੀ ਜ਼ਿਆਦਾ ਭਖਦਾ ਆ, ਉਹ ਵੱਧਦਾ ਨਜ਼ਰ ਆ ਰਿਹਾ ਆ। ਅੱਜ UK ਦੀ ਸਰਕਾਰ ਦੇ ਦੁਆਰਾ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਵੋਟ ਰੱਖੀ ਗਈ ਸੀਗੀ ਬ੍ਰੈਕਸਿਟ ਜਿਹੜਾ ਉਸ ਦੇ ਉੱਤੇ, ਪਰ ਉਸ ਨੂੰ ਜਿਹੜਾ ਆ ਉਹਨਾਂ ਨੇ ਡਿਲੇ ਜਿਹੜਾ ਆ ਉਹ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਉਹਨਾਂ ਦਾ ਜਿਹੜਾ ਬ੍ਰੈਕਸਿਟ ਦੀ ਜਿਹੜੀ ਡੀਲ ਉਹਨਾਂ ਨੇ ਆਪਣੇ ਪਾਰਲੀਮੈਂਟ ਸਦਨ ਦੇ ਵਿੱਚ ਰੱਖਣੀ ਆ ਉਹ ਉੱਥੇ ਫੇਲ ਹੋ ਸਕਦੀ ਆ। ਸੋ ਜਿਹੜੇ ਸਪੀਕਰ ਆਫ ਦਾ ਹਾਊਸ ਸੀਗੇ ਪਾਰਲੀਮੈਂਟ ਦੇ, ਉਹਨਾਂ ਨੇ ਕਿਹਾ ਵੀ ਜੇ ਤੁਸੀਂ ਡਿਲੇ ਕਰਦੇ ਆ ਤਾਂ ਇਹ ਬਾਕੀ ਸਾਰੇ ਮੈਂਬਰਾਂ ਦੇ ਲਈ ਇੱਕ ਡਿਸਕਰਟੀਅਸ ਥਿੰਗ ਜਿਹੜੀ ਉਹ ਹੋਵੇਗੀ, ਇਹ ਚੰਗੀ ਗੱਲ ਉਹਨਾਂ ਦੇ ਲਈ ਨਹੀਂ ਹੋਵੇਗੀ ਅਤੇ ਰੂਡਨੈਸ ਇੱਕ ਹਿਸਾਬ ਦੇ ਨਾਲ ਸ਼ੋਅ ਕਰੂਗੀ। ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੀ ਥਰੀਸਾ ਮੇ ਆ ਉਹਨਾਂ ਨੇ ਇਸ ਜਿਹੜੀ ਵੋਟ ਆ ਉਸ ਨੂੰ ਡਿਲੇ ਕਰ ਦਿੱਤਾ ਹੈ ਅਤੇ ਕਹਿੰਦੇ ਵੀ ਇਸ ਡਿਲੇ ਦੇ ਕਰਕੇ ਬ੍ਰੈਕਸਿਟ ਜਿਹੜਾ ਹੋਣ ਦੇ ਜਿਹੜਾ ਇਸ ਦੇ ਵਿੱਚੋਂ ਲੀਵ ਕਰਨਾ ਇਹਨਾਂ ਨੇ ਯੂਰਪੀਅਨ ਯੂਨੀਅਨ ਦੇ ਵਿੱਚੋਂ, ਇਸ ਦਾ ਫਾਇਦਾ ਹੋਊਗਾ ਨਹੀਂ ਹੋਊਗਾ, ਪਰ ਉਹਦੇ ਕਰਕੇ ਸਟਾਕ ਮਾਰਕੀਟ ਦੇ ਉੱਤੇ ਜਿਹੜਾ ਅੱਜ ਕਹਿੰਦੇ ਡਾਢਾ ਅਸਰ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਆ। ਅਮਰੀਕਾ ਦੀ ਜਿਹੜੇ ਡਾਓ ਜੋਨਸ ਆ ਉਹ ਤਕਰੀਬਨ ਇੱਕ ਟਾਈਮ ਦੇ ਉੱਤੇ 600 ਪੁਆਇੰਟ ਅੱਜ ਜਿਹੜਾ ਡਿੱਗ ਚੁੱਕਾ ਸੀ, ਜਿਹੜਾ ਥੋੜ੍ਹਾ ਜਿਹਾ ਠੀਕ ਹੋਇਆ ਅਤੇ ਹੁਣ ਰਾਈਟ ਨਾਓ 400 ਪੁਆਇੰਟ ਤੋਂ ਵੱਧ ਜਿਹੜਾ ਆ ਉਹ ਡਾਊਨ
ਚੱਲ ਰਿਹਾ ਆ। ਆਪਣੇ 1 ਸਾਲ ਦੇ ਪਿਛਲੇ ਜਿਹੜੇ ਆંકੜਿਆਂ ਦੇ ਵਿੱਚ ਡਾਓ ਜੋਨਸ ਆਲਮੋਸਟ ਜਿਹੜੇ ਆ ਉਹ ਲੋਐਸਟ ਪੁਆਇੰਟਸ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਆਪਾਂ ਲਗਾਤਾਰ ਦੇਖ ਰਹੇ ਹਾਂ ਪਿਛਲੇ ਵੀਕ ਤੋਂ ਲੈ ਕੇ ਇਸ ਵੀਕ ਦੇ ਆਰੰਭ ਤੱਕ ਵੀ ਹੁਣ ਜਿਹੜਾ ਡਾਓ ਜੋਨ ਆ ਉਹ ਲਗਾਤਾਰ ਥੱਲੇ ਨੂੰ ਜਿਹੜਾ ਆ ਰਿਹਾ ਆ। ਕਿਸੇ ਦਿਨ 800 ਪੁਆਇੰਟ, ਕਿਸੇ ਦਿਨ 100, ਕਿਤੇ 600 ਅਤੇ ਅੱਜ 400 ਪੁਆਇੰਟ ਤੱਕ ਦੇ ਜਿਹੜੇ ਘਾਟੇ ਤੱਕ ਉਹ ਵਧਿਆ ਹੋਇਆ ਆ। ਜੀ ਬਿਲਕੁਲ। ਜਦੋਂ ਜੂਨ 2016 ਦੇ ਵਿੱਚ ਵੋਟਾਂ ਪਈਆਂ ਸੀਆਂ ਬ੍ਰੈਕਸਿਟ ਦੀਆਂ, 52% ਲੋਕਾਂ ਨੇ ਕਿਹਾ ਸੀ ਵੀ ਅਸੀਂ ਉੱਥੋਂ ਆਊਟ ਹੋਣਾ ਚਾਹੁੰਦੇ ਹਾਂ, ਅਤੇ 48% ਲੋਕਾਂ ਨੇ ਕਿਹਾ ਸੀ ਅਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਰਹਿਣਾ ਚਾਹੁੰਦੇ ਹਾਂ। ਅਤੇ ਹੁਣ ਥਰੀਸਾ ਮੇ ਕਹਿੰਦੀ ਆ ਵੀ ਮੈਂ ਇੱਕ ਵਾਰੀ ਫਿਰ ਯੂਰਪੀਅਨ ਯੂਨੀਅਨ ਦੇ ਜਿੰਨੇ ਵੀ ਮੈਂਬਰਸ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕਰੂੰਗੀ, ਤਾਂ ਕਿ ਮੇਨ ਇਸ਼ੂ ਜਿਹੜਾ ਆਇਰਲੈਂਡ ਵਾਲਾ ਬਣਿਆ ਹੋਇਆ ਹੈਗਾ ਆ ਵੀ ਉਹਨੂੰ ਕਿਸ ਤਰ੍ਹਾਂ ਵਿੱਚ ਰੱਖਿਆ ਜਾ ਸਕਦਾ ਜਾਂ ਉਹ ਤੋਂ ਬਾਹਰ ਹੋਇਆ ਜਾ ਸਕਦਾ। ਪਰ ਕਿਉਂਕਿ ਪੋਲੀਟੀਕਲੀ ਅਪਹੇਬਲ ਬਹੁਤ ਆ, ਅਤੇ ਇਸੇ ਕਰਕੇ ਜਿਹੜੀ ਸਟਾਕ ਮਾਰਕੀਟ ਆ ਉਹ ਵੀ ਜਿਹੜਾ ਉਹਦੇ 'ਤੇ ਕਾਫੀ ਅਸਰ ਹੋ ਰਿਹਾ। USA ਦੇ ਵਿੱਚ ਤਾਂ ਪਿਛਲੇ ਵੀਕ ਜਿਹੜਾ ਚਾਈਨਾ ਦੀ ਇੱਕ CFO ਜਿਹੜੀ ਵਾਈ ਕੰਪਨੀ ਦੀ ਆ, ਉਹਨੂੰ ਜਦੋਂ ਅਰੈਸਟ ਕੀਤਾ ਗਿਆ ਸੀ, ਉਹ ਤੋਂ ਬਾਅਦ ਵੀ ਜਿਹੜੀ ਮਾਰਕੀਟ ਆ ਉਹ ਕਾਫੀ ਡਾਊਨ ਗਈ ਸੀ। ਜੀ ਬਿਲਕੁਲ। ਸੋ ਹੁਣ ਕਾਫੀ ਜਿਹੜਾ ਆ ਨਾ, ਇੱਕ ਉੱਥੇ ਦੇ ਯੂਰਪੀਅਨ ਦੀ ਜਿਹੜੀ ਇੱਕ ਕੋਰਟ ਆ ਉਹਨਾਂ ਨੇ ਕਿਹਾ ਆ ਵੀ ਜੇ ਸਰਕਾਰ ਹੁਣ ਉੱਥੇ ਦੀ ਚਾਹੁੰਦੀ ਆ, ਜੇ UK ਚਾਹੁੰਦੀ ਆ ਬ੍ਰੈਕਸਿਟ 'ਚੋਂ ਬਾਹਰ ਨਿਕਲਣਾ, ਤਾਂ ਉਹ ਈਜ਼ੀਲੀ ਉਸ ਨੂੰ ਕੈਂਸਲ ਜਿਹੜਾ ਆ ਉਹ ਕਰ ਵੀ ਸਕਦੀ ਆ। ਪਰ ਹੁਣ ਕਿਉਂਕਿ ਰੈਫਰੈਂਡਮ ਆ, ਉਹਨਾਂ ਨੇ ਆਰਟੀਕਲ 50 ਜਿਹੜਾ ਆ ਬ੍ਰੈਕਸਿਟ UK ਦੀ ਪਾਰਲੀਮੈਂਟ ਦੇ ਵਿੱਚ ਆਲਰੇਡੀ ਇਨਵੋਕ ਕੀਤਾ ਹੋਇਆ ਆ, ਜਿਸ ਦੇ ਵਿੱਚ ਇਹਨਾਂ ਦੇ ਕੋਲ 2 ਸਾਲ ਦੀ ਮੌਲਤ ਸੀਗੀ ਵੀ ਉਸ ਦੇ ਵਿੱਚ ਇਹ ਡੀਲ ਜਿਹੜੇ ਯੂਰਪੀਅਨ ਸੰਘ ਦੇ ਨਾਲ ਬਣਾ ਕੇ ਕਸਟਮਸ ਨੂੰ ਜਾਂ ਕਿੱਦਾਂ ਲੋਕਾਂ ਨੇ ਬਾਰਡਰ ਨੂੰ ਪਾਰ ਕਰਨਾ ਹੈ, ਕੀ ਪਾਸਪੋਰਟ ਚਾਹੀਦੇ ਹੋਣਗੇ ਜਾਂ ਕਿਹੜੇ ਦਸਤਾਵੇਜ਼ ਹੋਣਗੇ, ਕਿੱਧਰ ਕਿੰਨੀ ਡਿਊਟੀ ਹੋਣੀ ਆ ਕਸਟਮ ਦੀ, ਉਹ ਸਾਰਾ ਕੁਛ ਜਿਹੜਾ ਆ ਉਸ ਦਾ ਪ੍ਰਬੰਧ ਕੀਤਾ ਜਾਵੇ। ਪਰ ਹਾਲ ਦੀ ਘੜੀ ਇੱਥੇ ਜਿਹੜੀ ਆ ਕੋਈ ਗੱਲ ਬਣਦੀ ਨਜ਼ਰ ਨਹੀਂ ਆ ਰਹੀ। ਉਹਨਾਂ ਦੀ ਆਪਣੀ ਹੀ ਸਰਕਾਰ ਦੇ ਵਿੱਚ ਜਿਹੜੀ ਆ ਹੁਣ ਓਪੋਜੀਸ਼ਨ ਜਿਹੜੀ ਆ ਵਧੀ ਹੋਈ ਆ। ਕਈ ਓਪੋਜੀਸ਼ਨ ਪਾਰਟੀ ਵਾਲੇ ਜਿਹੜੇ UK ਦੇ ਵਿੱਚ ਉਹ ਮੰਗ ਕਰ ਰਹੇ ਆ ਵੀ ਇੱਕ ਹੋਰ ਰੈਫਰੈਂਡਮ ਜਿਹੜਾ ਆ ਉਹ ਦੁਬਾਰਾ ਮੁੜ ਕੇ ਕਰਾਇਆ ਜਾਵੇ ਕਿ ਬ੍ਰੈਕਸਿਟ ਨੂੰ ਰੱਖਿਆ ਜਾਣਾ ਚਾਹੀਦਾ ਆ ਜਾਂ ਉਸ ਨੂੰ ਕੈਂਸਲ ਕਰ ਦਿੱਤਾ ਜਾਵੇ। ਸੋ ਹੁਣ ਦੇਖਦੇ ਹਾਂ ਕੀ ਹੋਊਗਾ। ਲੱਗਦਾ ਨਹੀਂ ਹਰਜੋਤ ਸਿੰਘ ਜੀ ਕੋਈ ਹੋਰ ਰੈਫਰੈਂਡਮ ਜਿਹੜਾ ਹੋਣ ਦੀ ਕੋਈ ਉਮੀਦ ਆ, ਕਿਉਂਕਿ ਜਿਹੜੀ ਇਸ ਟਾਈਮ ਸਰਕਾਰ ਆ ਜਿਹੜੀ ਖਾਸ ਕਰਕੇ ਥਰੀਸਾ ਮੇ ਆ UK ਦੀ, ਉਹਨਾਂ ਨੇ ਜਿਹੜੀਆਂ ਖਰੜੇ ਆ ਉਹ ਤਿਆਰ ਕੀਤੇ ਹੋਏ ਆ। ਯੂਰਪੀਅਨ ਸੰਘ ਦੇ ਨਾਲ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਆ। ਹਾਂ, ਓਪੋਜੀਸ਼ਨ ਜ਼ਰੂਰ ਉਹਨਾਂ ਨੂੰ ਜਿਹੜੀ ਇਸ ਟਾਈਮ ਵਾਹਵਾ ਡਾਢੀ ਜਿਹੜੀ ਝੱਲਣੀ ਪੈ ਰਹੀ ਆ, ਪਰ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਓਵਰਆਲ ਜਿਹੜਾ ਇਸ ਦਾ ਇਕੋਨਮੀ ਦੇ ਉੱਤੇ ਉਹਨਾਂ ਦੀ ਤੇ ਯੂਰਪੀਅਨ ਸੰਘ ਦੀ ਦੇ ਉੱਤੇ ਤਾਂ ਅਸਰ ਹੋਣਾ ਹੀ ਹੋਣਾ ਆ। ਉਸ ਦਾ ਜਿਹੜਾ ਅਸਰ ਆ ਗਲੋਬਲ ਮਾਰਕੀਟ ਦੇ ਉੱਤੇ ਵੀ ਜਿਹੜਾ ਉਹ ਡੈਫੀਨੇਟਲੀ ਪਊਗਾ। ਜੀ, ਅਗਲੀ ਖਬਰ ਵੱਲ ਆਈਏ। ਜਿਹੜੀ ਜਮਾਲ ਖਸ਼ੋਗੀ ਜਿਹੜਾ ਵਾਸ਼ਿੰਗਟਨ ਪੋਸਟ ਦਾ ਇੱਕ ਐਡੀਟਰ ਜਿਹੜਾ ਰਿਪੋਰਟਰ ਵੀ ਸੀ ਸਾਊਦੀ ਅਰੇਬੀਆ ਤੋਂ, ਜਦੋਂ ਜਰਨਲਿਸਟ ਸੀਗਾ, ਜਦੋਂ ਉਹ ਟਰਕੀ ਦੇ ਵਿੱਚ ਜਿਹੜੀ ਸਾਊਦੀ ਅਰੇਬੀਆ ਦੀ ਐਮਬੈਸੀ ਆ ਉਹਦੇ ਵਿੱਚ ਗਿਆ ਸੀ ਉਹ ਵੀਜ਼ਾ ਲੈਣ ਦੇ ਲਈ ਆਪਣੀ ਫਿਆਂਸੀ ਦੇ ਲਈ, ਜਿੱਥੇ ਉਹਦਾ ਕਤਲ ਕੀਤਾ ਗਿਆ ਸੀ। ਹੁਣ ਕਾਫੀ ਰਿਪੋਰਟਸ ਉਹਦੇ ਬਾਬਤ ਆ ਰਹੀਆਂ, ਅਤੇ ਉਹ ਜਿਹੜੀ ਨਵੀਂ ਰਿਪੋਰਟ ਆਈ ਆ ਉਹਦੇ ਵਿੱਚ ਟਰਕੀ ਨੇ ਜੋ ਕੁਛ ਰਿਕਾਰਡ ਕੀਤਾ, ਕਹਿੰਦੇ ਵੀ ਉਹਦੀਆਂ ਫਾਈਨਲ ਸਟੇਟਮੈਂਟ ਜਿਹੜੀਆਂ ਸੀਗੀਆਂ ਉਹਦੇ ਵਿੱਚ ਉਸਨੇ ਕਿਹਾ ਵੀ ਮੈਨੂੰ ਸਾਹ ਨਹੀਂ ਆ ਰਿਹਾ, ਆਈ ਕਾਂਟ ਬਰੀਥ। ਅਤੇ ਇੱਥੇ ਦੱਸਦੇ ਜਾਈਏ, ਕਹਿੰਦੇ ਵੀ ਜਮਾਲ ਖਸ਼ੋਗੀ ਦਾ ਜਿਹੜਾ ਕਤਲ ਆ ਇੱਕ ਆਰੇ ਨਾਲ ਕੀਤਾ ਗਿਆ, ਇੱਕ ਸਾਹ ਨਾਲ ਕੀਤਾ ਗਿਆ। ਅਤੇ ਜਦੋਂ ਉੱਥੇ ਕਈ ਲੋਕਾਂ ਨੇ ਜਿਹੜੇ ਵਿੱਚ ਵੀ ਸੀਗੇ ਉਹਨਾਂ ਨੇ ਰੋਕਣ ਦੀ ਟਰਾਈ ਕੀਤੀ। ਉਹ ਕਹਿੰਦੇ ਵੀ ਤੁਸੀਂ ਆਪਣੇ ਜਾ ਕੇ ਮਿਊਜ਼ਿਕ ਸੁਣੋ ਅਤੇ ਇਹ ਆਵਾਜ਼ ਨੂੰ ਨਾ ਸੁਣੋ। ਸੋ ਟੋਟੇ ਕਰਕੇ ਉਹਦਾ ਕਤਲ ਕੀਤਾ ਗਿਆ, ਅਤੇ ਲਗਭਗ ਹੁਣ ਇਹ ਤੈਅ ਹੀ ਹੋ ਚੁੱਕਾ ਹੈ ਵੀ ਜਿਹੜਾ ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਆ ਉਹ ਡਾਇਰੈਕਟਲੀ ਇਸ ਕਤਲ ਦੇ ਵਿੱਚ ਇਨਵੋਲਵ ਸੀ। ਉਸਨੇ ਕਈ ਮੈਸੇਜਸ ਜਿਹੜੇ ਆ ਛੱਡੇ ਹੈਗੇ ਆ ਉਸ ਟਾਈਮ ਦੇ ਉੱਤੇ ਉਹਨਾਂ ਲੋਕਾਂ ਨੂੰ ਜਿਹੜਾ ਉਸ ਦਾ ਕਤਲ ਕਰ ਰਹੇ ਸੀ। ਅਤੇ ਦੂਸਰੇ ਪਾਸੇ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਇਸ ਇਸ਼ੂ ਦੇ ਉੱਤੇ ਜਿਹੜਾ ਆ ਉੱਥੇ ਦਾ ਪ੍ਰਿੰਸ ਹੈਗਾ ਆ ਮੁਹੰਮਦ ਬਿਨ ਸਲਮਾਨ, ਉਹਨੂੰ ਸੈਪਰੇਟ ਰੱਖਣਾ ਚਾਹੁੰਦੇ ਆ। ਪਰ ਪਿਛਲੇ ਹਫ਼ਤੇ ਜਿਹੜੀ ਆ CIA ਵੱਲੋਂ ਬਰੀਫਿੰਗ ਹੋਈ ਸੀ ਸੈਨੇਟਰਸ ਦੀ, ਉਹਨਾਂ ਨੇ ਜਿਹੜਾ ਬੜਾ ਸਖਤ ਸਟੈਂਡ ਲਿਆ ਹੈਗਾ। ਅਤੇ CIA ਦੇ ਨਾਲ ਵੀ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਰਿਲੇਸ਼ਨ ਆ ਉਹ ਕਾਫੀ ਠੀਕ ਨਹੀਂ ਚੱਲ ਰਿਹਾ ਪਿਛਲੇ ਸਮਿਆਂ ਤੋਂ। ਪਰ ਜਿਹੜੇ ਕਈ ਸੈਨੇਟਰ ਆ ਉਹ ਰਿਪਬਲਿਕਨ ਵੀ, ਡੈਮੋਕ੍ਰੇਟ ਤਾਂ ਚਾਹੁੰਦੇ ਹੀ ਆ, ਰਿਪਬਲਿਕਨ ਸੈਨੇਟਰ ਵੀ ਚਾਹੁੰਦੇ ਆ ਵੀ ਸਾਊਦੀ ਅਰੇਬੀਆ ਨੂੰ ਇਹਦੀ ਕੋਈ ਨਾ ਕੋਈ ਜਿਹੜੀ ਆ ਸਜ਼ਾ ਮਿਲਣੀ ਚਾਹੀਦੀ ਆ, ਵੀ ਇੱਕ ਜਿਹੜਾ ਅਮਰੀਕਨ ਪਰਮਾਨੈਂਟ ਰੈਜ਼ੀਡੈਂਟ ਆ ਉਹਦਾ ਜਿਹੜਾ ਇੱਕ ਅੰਬੈਸੀ ਦੇ ਵਿੱਚ ਕਤਲ ਕੀਤਾ ਜਾਵੇ। ਅਤੇ ਇਹ ਬੜਾ ਜਾਲਨਾਮਾ ਜਿਹੜਾ ਇੱਕ ਤਰ੍ਹਾਂ ਨਾਲ
ਜਿਹੜਾ ਆਈਡੀਆ ਸੀ ਉਹਨਾਂ ਦਾ, ਜੋ ਕਿ ਪਹਿਲਾਂ ਵੀ ਕਿੰਨੇ ਕਤਲ ਕਰ ਚੁੱਕੇ ਹੈਗੇ ਆ ਦੂਸਰੇ ਮੁਲਕਾਂ ਦੇ ਵਿੱਚ। ਯੈਮਨ ਦੇ ਵਿੱਚ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਬੱਚਿਆਂ ਦਾ ਕਤਲ ਹੋ ਰਿਹਾ ਸਾਊਦੀ ਅਰੇਬੀਆ ਵੱਲੋਂ। ਉਦੋਂ ਜਿਹੜੀ ਆ US ਦੀ ਸਰਕਾਰ ਚੁੱਪ ਸੀ, ਪਰ ਹੁਣ ਹੌਲੀ ਹੌਲੀ ਜਿਹੜਾ ਇਹ ਸਟੈਂਡ ਆ US ਦਾ, ਉਹ ਸਾਊਦੀ ਅਰੇਬੀਆ 'ਤੇ ਉਂਗਲੀਆਂ ਚੁੱਕ ਰਿਹਾ ਹੈਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਹਾਂ। ਬੀਤੇ ਦਿਨੀ ਜਿਹੜੇ ਆਸਕਰ ਜਿਹੜੇ ਇੱਥੇ ਕਾਫੀ ਮਸ਼ਹੂਰ ਹਾਲੀਵੁੱਡ ਦੇ ਜਿਹੜੇ ਅਵਾਰਡਸ ਦਿੱਤੇ ਜਾਂਦੇ ਆ, ਜਿਹੜੇ ਵੀ ਕਿਹੜੀ ਮੂਵੀ ਵਧੀਆ ਸੀ, ਸਾਰਾ ਕੁਝ ਸੀ। ਕੈਵਿਨ ਹਰਟ ਇੱਕ ਕਮੇਡੀਅਨ ਹੈਗਾ ਆ ਜਿਹੜਾ ਅਫਰੀਕਨ ਅਮਰੀਕਨ ਡਿਸੈਂਟ ਦਾ ਹੈ, ਅਤੇ ਉਸ ਨੂੰ ਜਿਹੜਾ ਉਹਨਾਂ ਨੇ ਚੁਣਿਆ ਸੀਗਾ ਹੋਸਟ ਕਰਨ ਦੇ ਲਈ। ਪਰ ਉਸ ਦੀਆਂ ਕੁਝ ਪੁਰਾਣੀਆਂ ਜਿਹੜੀਆਂ ਟਵੀਟਸ ਆ ਉਹ ਸਾਹਮਣੇ ਆਈਆਂ, ਜਿਸ ਦੇ ਵਿੱਚ ਉਹ ਜਿਹੜਾ ਹੋਮੋਫੋਬਿਕ ਨੇਚਰ, ਯਾਨੀ ਕਿ ਜਿਹੜਾ ਅੱਜ ਕੱਲ੍ਹ LGBT ਕਮਿਊਨਿਟੀ ਆ ਉਹਨਾਂ ਦੇ ਥੋੜ੍ਹਾ ਅਗੇਂਸਟ ਜਿਹੜੀਆਂ ਉਸਦੀਆਂ ਸੀਗੀਆਂ, ਉਸਨੇ ਉਸ ਦੇ ਪ੍ਰਤੀ ਕਿਹਾ ਵੀ ਮੈਂ ਪਹਿਲੋਂ ਹੋਰ ਸੀ, ਹੁਣ ਹੋਰ ਆ। ਬੰਦੇ ਤਬਦੀਲ ਜਿਹੜੇ ਆ ਉਸ ਦੇ ਵਿੱਚ ਹੋ ਜਾਂਦੇ ਆ, ਪਰ ਫਿਰ ਵੀ ਉਸਨੇ ਜਿਹੜਾ ਉਦੋਂ ਪਹਿਲੋਂ ਮਾफ़ੀ ਨਹੀਂ ਮੰਗੀ। ਕਹਿੰਦਾ ਮੈਂ ਆਲਰੇਡੀ ਇਸ ਦੇ ਬਾਰੇ ਕਈ ਵਾਰੀ ਜਿਹੜਾ ਦੱਸ ਚੁੱਕਾ ਆ, ਪਰ ਲੋਕਾਂ ਦੀ ਕਾਫੀ ਜਿਹੜੀ ਆ ਬੈਕਲੈਸ਼ ਜਿਹੜੀ ਉੱਤੇ ਦੇਖੀ ਗਈ ਵੀ ਨਹੀਂ, ਇਸਨੇ ਜਿਹੜਾ ਅੱਜ ਤੋਂ ਤਕਰੀਬਨ 8-9 ਸਾਲ ਪਹਿਲੋਂ ਕਈਆਂ ਚੀਜ਼ਾਂ ਸੀਗੀਆਂ ਟੋਟਲੀ ਗਲਤ ਸੀਗੀਆਂ, ਅਨਐਕਸੈਪਟੇਬਲ ਸੀਗੀਆਂ। ਫਿਰ ਉਸ ਤੋਂ ਬਾਅਦ 'ਚ ਉਹਨੇ ਇੱਕ ਵੀਡੀਓ ਜਿਹੜੀ ਪਾਈ ਅਤੇ ਉਹਨੇ ਕਿਹਾ ਵੀ ਚਲੋ ਮੈਂ ਮਾफ़ੀ ਤਾਂ ਮੰਗਦਾ, ਅਤੇ ਕਹਿੰਦਾ ਮੈਂ ਆਸਕਰ ਜਿਹੜੇ ਲੋਕਾਂ ਨੂੰ ਜੋੜਨ ਵਾਸਤੇ ਹੁੰਦੇ ਆ, ਨਾ ਕਿ ਜਿਹੜਾ ਵਿਵਾਦ ਇੱਦਾਂ ਪੈਦਾ ਹੋਣ ਦੇ ਲਈ, ਇਸ ਲਈ ਉਹ ਹੋਸਟ ਦੇ ਆਪਣਾ ਜਿਹੜਾ ਉਹ ਕੰਮ ਜਿਹੜਾ ਉੱਥੇ ਛੱਡ ਰਿਹਾ। ਪਰ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਗੱਲ ਇਹ ਹੋਈ ਵੀ ਕਿਉਂਕਿ ਅਫਰੀਕਨ ਅਮਰੀਕਨ ਜਿਹੜਾ ਆ ਅਫਰੀਕਨ ਅਮਰੀਕਨ ਡਿਸੈਂਟ ਦਾ ਬੰਦਾ ਆ, ਸੋ ਇਸ ਕਰਕੇ ਇਹਦੇ ਖਿਲਾਫ ਜ਼ਿਆਦਾ ਬੈਕਲੈਸ਼ ਹੋਈ। ਉਸ ਤੋਂ ਬਾਅਦ ਇਹਦੇ ਨਾਲ ਹੀ ਇੱਕ ਹੋਰ ਜਿਹੜਾ ਨਿਕ ਕੈਨਨ ਨਾਂ ਦਾ ਇੱਕ ਉਹ ਵੀ ਆਰਟਿਸਟ ਹੀ ਆ, ਇਹ ਇਸ ਲਈ ਜ਼ਿਆਦਾ ਮਸ਼ਹੂਰ ਆ ਕਿਉਂਕਿ ਕਦੀ ਕਦੀ ਜਿਹੜਾ ਬੰਦਾ ਜਿਹੜਾ ਪੱਗ ਬੰਨ੍ਹ ਕੇ ਵੀ ਜਿਹੜਾ ਅਕਸਰ ਇਹ ਦੇਖਿਆ ਜਾਂਦਾ ਹੈ ਕਦੀ ਕਦੀ। ਅਤੇ ਇਸ ਨੇ ਕਿਹਾ, ਇਹਨੇ ਫਿਰ ਪੁਰਾਣੇ ਕੁਛ ਜਿਹੜੇ ਕੋਕੇਜੀਅਨ ਗੋਰੇ ਮੂਲ ਦੇ ਕਮੇਡੀਅਨਸ ਆ ਉਹਨਾਂ ਦੇ ਪੁਰਾਣੇ ਜਿਹੜੇ ਆ ਟਵੀਟਸ ਜਿਹੜੇ ਆ ਉਹ ਸਾਹਮਣੇ ਕੀਤੇ। ਕਹਿੰਦੇ ਜਦੋਂ ਇਹ ਬੀਬੀਆਂ ਸੀਗੀਆਂ ਇਹ ਕਹਿ ਰਹੀਆਂ ਸੀ, ਉਦੋਂ ਤਾਂ ਕਿਸੇ ਨੇ ਕੋਈ ਬੈਕਲੈਸ਼ ਨਹੀਂ ਕੀਤੀ, ਜਦ ਕਿ ਇਹਨਾਂ ਤਿੰਨਾਂ ਬੀਬੀਆਂ ਦੇ ਕੋਲ ਆਪੋ ਆਪਣੇ ਜਿਹੜੇ ਕਿ ਸ਼ੋਅ ਵੀ ਜਿਹੜੇ ਉਹਨਾਂ ਦੇ ਚੱਲਦੇ ਆ, ਵੀ ਲੋਕ ਇਸ ਦੇ ਖਿਲਾਫ ਜਿਹੜਾ ਕਿਉਂ ਨਹੀਂ ਬੋਲ ਰਹੇ। ਕਹਿੰਦੇ ਵੀ ਰਾਈਟ ਨਾਓ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਹਿਪੋਕ੍ਰੇਸੀ ਜਿਹੜੀ ਇੱਥੇ ਦਿਖਾਈ ਜਿਹੜੀ ਆ ਉਹ ਜਾ ਰਹੀ ਆ, ਜਦ ਕਿ ਉਹ ਬੰਦੇ ਨੇ ਪਹਿਲੋਂ ਵੀ ਕਿਹਾ ਸੀਗਾ ਵੀ ਮੈਂ ਜੋ ਉਦੋਂ 8 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਹੀਆਂ ਆ ਉਸ ਦੇ ਲਈ ਉਹ ਮਾफ़ੀ ਮੰਗਦਾ ਆ, ਅਤੇ ਬੰਦਾ ਜਿਹੜਾ ਆ ਉਹ ਚੇਂਜ ਹੋ ਜਾਂਦਾ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਹੁਣ ਕੀ ਬਣਦਾ ਆ। ਪਰ ਇੱਕ ਚੀਜ਼ ਇਹ ਹੈਗੀ ਆ, ਜਿਹੜੀ ਪੋਲੀਟੀਕਲੀ ਕਰੈਕਟਨੈਸ ਦਾ ਜਿਹੜਾ ਅੱਜ ਕੱਲ੍ਹ ਵਿਵਾਦ ਜਿਹੜਾ ਰੌਲਾ ਆ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਆ। ਕਈ ਲੋਕ ਤਾਂ ਹਰਜੋਤ ਸਿੰਘ ਜੀ ਕਹਿੰਦੇ ਆ ਵੀ ਹੁਣ ਜਿਹੜੀ ਕਾਮੇਡੀ ਆ ਉਹ ਬੰਦਾ ਸਿਰਫ ਜਿਹੜੇ ਸਟ੍ਰੇਟ ਪੀਪਲ ਆ, ਕ੍ਰਿਸਚਨਸ ਆ, ਜਾਂ ਆਮ ਜਿਹੜੇ ਲੋਕ ਆ ਉਹਨਾਂ ਉੱਤੇ ਹੀ ਕਰ ਸਕਦਾ। ਜਿਹੜੀਆਂ ਇਹ ਕਮਿਊਨਿਟੀ ਆ ਜੇ ਇਹਨਾਂ ਉੱਤੇ ਕੋਈ ਕਾਮੇਡੀ ਕਰਨ ਦੀ ਕੋਸ਼ਿਸ਼ ਕਰਦਾ ਆ ਤਾਂ ਉਹ ਫਿਰ ਰੇਸਿਸਟ ਉਹ ਬਣ ਜਾਂਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਵਾਹਵਾਈ ਦੀ CFO ਆ ਮੈਂਗ, ਜਿਸ ਨੂੰ ਅਰੈਸਟ ਕੀਤਾ ਗਿਆ ਕੈਨੇਡਾ ਦੀ ਸਰਕਾਰ ਵੱਲੋਂ, ਅਤੇ ਹੁਣ ਚਾਈਨਾ ਵਾਲੇ ਕਹਿ ਰਹੇ ਆ ਵੀ ਜਿਹੜੀ ਉਹਨਾਂ ਦੀ CFO ਆ ਚੀਫ ਫਾਈਨੈਂਸ਼ੀਅਲ ਆਫਿਸਰ ਮੈਂਗ, ਉਹਨੂੰ ਜਿਹੜਾ ਆ ਟਰੀਟਮੈਂਟ ਸਹੀ ਨਹੀਂ ਦਿੱਤਾ ਜਾ ਰਿਹਾ ਕੈਨੇਡਾ ਵੱਲੋਂ। ਉਹਦੇ ਜਿਹੜੇ ਆ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈਗੀ ਆ, ਅਤੇ ਕਹਿੰਦੇ ਵੀ ਉਹਨੂੰ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੈਗੀ ਆ, ਇਸ ਕਰਕੇ ਜਿਹੜਾ ਉਹਨੂੰ ਦਵਾਈਆਂ ਦੀ ਜ਼ਰੂਰਤ ਹੈਗੀ ਆ, ਪਰ ਦਵਾਈਆਂ ਜਿਹੜੀਆਂ ਉਸ ਨੂੰ ਦਿੱਤੀਆਂ ਨਹੀਂ ਜਾ ਰਹੀਆਂ। ਦੂਸਰੇ ਪਾਸੇ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੀ ਇਹ ਮਿੰਗ ਹੈਗੀ ਆ ਇਸ ਨੂੰ ਹੁਣ US ਵੀ ਜਿਹੜਾ ਟਰਾਈ ਕਰ ਰਿਹਾ ਐਕਸਟਰਾਡਾਈਟ ਕਰਨ ਦੇ ਲਈ ਕੈਨੇਡਾ ਤੋਂ। ਚਾਈਨਾ ਦੇ ਫੋਰਨ ਮਿਨਿਸਟਰੀ ਦੇ ਸਪੋਕਸ ਪਰਸਨ ਜਿਹੜੇ ਲੂ ਕੈਨ ਆ, ਉਹਨਾਂ ਨੇ ਕਿਹਾ ਵੀ ਵੀ ਬਲੀਵ ਦਿਸ ਇਜ਼ ਇਨਹਿਊਮਨ ਐਂਡ ਵਾਇਲੇਟਸ ਆਰ ਹਿਊਮਨ ਰਾਈਟਸ। ਬਿਲਕੁਲ। ਸੋ ਉਹ ਲੋਕ ਦੇਖੋ ਰੌਲਾ ਪਾ ਰਹੇ ਆ ਜਿਹੜੇ ਤੁਰੇ ਜਾਂਦੇ ਬੰਦੇ ਨੂੰ ਜਿਹੜਾ ਚੱਕ ਕੇ ਲੈ ਜਾਂਦੇ ਆ ਚਾਈਨਾ ਵਾਲੇ, ਅਤੇ ਹੁਣ ਇੱਦਾਂ ਦੀਆਂ ਗੱਲਾਂ ਕਰ ਰਹੇ ਆ। ਅਤੇ ਹੁਣ ਉਸ ਨੂੰ ਕਹਿੰਦੇ ਉੱਦਾਂ ਬੇਲ ਦੇ ਉੱਤੇ ਛੱਡ ਦਿੱਤਾ ਗਿਆ ਹੋਇਆ ਆ। ਉੱਥੇ ਕੈਨੇਡਾ ਦੇ ਵਿੱਚ ਹਵਾਲਗਰੀ ਜਿਹੜੀ ਅਮਰੀਕਾ ਮੰਗ ਰਹੀ ਆ, ਇਸ ਦੀ ਮਿਲੂਗੀ ਕਿ ਨਹੀਂ ਮਿਲੂਗੀ, ਜਿਹੜਾ ਅਗਲਾ ਸਵਾਲ ਆ। ਉੱਧਰ ਜਿਹੜੇ ਵਾਵਾਈ ਕੰਪਨੀ ਆ, ਦੇਖੋ ਕਈ ਹਵਾਈ ਵੀ ਕਹਿ ਦਿੰਦੇ ਆ ਇਸ ਨੂੰ। ਸੋ ਉਹ ਕਾਫੀ ਲੋਕਾਂ ਦੇ ਕੋਲ ਅੱਜ ਕੱਲ੍ਹ ਇਸ ਦੇ ਜਿਹੜੇ ਫੋਨ ਆ ਉਹ ਆ ਰਹੇ ਨੇ। ਇਹਨਾਂ ਨੇ ਕਾਫੀ ਵੱਡੀ ਆਪਣੀ ਮਾਰਕੀਟ ਪਲੇਸ ਜਿਹੜੀ ਇਸ ਟਾਈਮ ਬਣਾ ਲਈ ਹੋਈ ਆ, ਮਾਰਕੀਟ 'ਚ ਸ਼ੇਅਰ ਇਹਨਾਂ ਦਾ ਵਧਿਆ ਆ। ਸੋ ਉਸ ਦੇ ਜਿਹੜਾ ਪਿਤਾ ਆ ਜੋ ਕਿ ਇਸ ਕੰਪਨੀ ਦਾ ਮਾਲਕ, ਉਹ ਕਹਿੰਦਾ ਵੀ ਨਹੀਂ, ਉਹ ਚਾਈਨਾ ਨੂੰ ਇੱਦਾਂ ਨਹੀਂ ਆਊਗੀ, ਆਪਣੀ ਬੇਲ ਨੂੰ
ਉਹ ਖੁਦ ਖਰਾਬ ਜਿਹੜੀ ਉਹ ਨਹੀਂ ਕਰੂਗੀ, ਉਹ ਇੰਨੀ ਕੁ ਸਮਝਦਾਰ ਜਿਹੜੀ ਉਹ ਹੈਗੀ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈ। ਉੱਧਰ ਇਹ ਦੇਖਿਆ ਗਿਆ ਸੀਗਾ ਹਰਜੋਤ ਸਿੰਘ ਜੀ ਵੀਕਐਂਡ ਦੇ ਉੱਤੇ ਵੀ ਚਾਈਨਾ ਨੇ ਜਿਹੜੇ US ਦੇ ਅਤੇ ਕੈਨੇਡਾ ਦੇ ਜਿਹੜੇ ਅੰਬੈਸਡਰ ਆ ਉਹਨਾਂ ਨੂੰ ਜਿਹੜਾ ਬੀਜਿੰਗ ਦੇ ਵਿੱਚ ਬੁਲਾਇਆ ਸੀਗਾ ਇਸੇ ਮਾਮਲੇ ਦੇ ਉੱਤੇ ਜਿਹੜੀ ਇਹ ਗੱਲਬਾਤ ਕਰਨ ਦੇ ਲਈ। ਸੋ ਤੁਸੀਂ ਆਪ ਇਸ ਚੀਜ਼ ਦਾ ਅੰਦੇਸ਼ਾ ਜਿਹੜਾ ਉਹ ਲਾ ਸਕਦੇ ਆ ਵੀ ਜਿਹੜੀ ਵਾਵੇ ਕੰਪਨੀ ਹੈਗੀ ਆ ਉਹਨਾਂ ਦੀ ਰੀਚ ਕਿੱਥੋਂ ਤੱਕ ਉੱਥੇ ਚਾਈਨੀਜ਼ ਸਰਕਾਰ ਤੱਕ ਹੈਗੀ ਆ। ਦੇਖੋ ਬਿਲੀਅਨਸ ਆਫ ਡਾਲਰ ਦੀ ਵਰਥ ਜਿਹੜੀ ਉਹ ਕੰਪਨੀ ਹੈਗੀ ਹੈ, ਚਾਹੇ ਟੈਕਨੋਲੋਜੀ ਨੂੰ ਲੈ ਕੇ ਲੈ ਲਓ ਅਤੇ ਚਾਹੇ ਜਿਹੜੀ ਸਮਾਰਟਫੋਨਸ ਨੂੰ ਲੈ ਕੇ ਲੈ ਲਓ। ਸੋ 1 ਦਸੰਬਰ ਨੂੰ ਵੈਨਕੂਵਰ ਦੇ ਵਿੱਚ ਇਸ ਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਗਿਆ ਸੀਗਾ ਵੀ ਉਹਨੇ ਅਮੈਰੀਕਨ ਸੈਂਕਸ਼ਨ ਜਿਹੜੀਆਂ ਰੋਕਾਂ ਲਾਈਆਂ ਆ ਉਸ ਨੂੰ ਵਾਇਲੇਟ ਕੀਤਾ ਆ, ਕਿਉਂਕਿ ਉਹਨਾਂ ਨੇ ਕੁਛ ਜਿਹੜੀ ਟੈਕਨੋਲੋਜੀ ਆ ਉਹ ਈਰਾਨ ਨੂੰ ਜਿਹੜੀ ਆ ਉਹ ਵੇਚੀ ਸੀਗੀ। ਸੋ ਉਸ ਦੇ ਚੱਲਦੇ ਹੀ ਇਹ ਜਿਹੜਾ ਆ ਉਹ ਰੌਲਾ ਪਿਆ ਹੋਇਆ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈ। ਪਰ ਇਹ ਚੀਜ਼ ਜੇ ਆਪਾਂ ਹਰਜੋਤ ਸਿੰਘ ਜੀ ਇਸ ਨੂੰ ਓਵਰਆਲ ਲੰਬੇ ਰੁੱਖ ਦੇ ਵਿੱਚ ਦੇਖੀਏ, ਜਿਹੜੇ 90 ਦਿਨਾਂ ਦੀ ਮੌਲਤ ਪਿਛਲੇ ਜਿਹੜੇ ਕੁਛ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਅਤੇ ਜ਼ੀ ਜਿਨਪਿੰਗ ਜਿਹੜੇ ਆ ਚਾਈਨਾ ਦੇ ਲੀਡਰ ਉਹਨਾਂ ਦੇ ਦਰਮਿਆਨ ਹੋਈ ਸੀ ਵੀ ਟਰੇਡ ਡੀਲ ਜਿਹੜੀ ਉਹ ਬਣਾਈ ਜਾ ਸਕਦੀ ਆ, ਉਸ ਦੇ ਉੱਤੇ ਇਸ ਦੇ ਕਾਫੀ ਜਿਹੜੇ ਬੱਦਲ ਆ ਉਹ ਕਾਲੇ ਬੱਦਲ ਜਿਹੜੇ ਉਹ ਮੈਂ ਕਹੂੰਗਾ ਵੀ ਹੋਣਗੇ ਅਤੇ ਉਹ ਟਰੇਡ ਡੀਲ ਹੋਣ ਦੇ ਵਿੱਚ ਥੋੜ੍ਹੀ ਮੁਸ਼ਕਿਲਾਂ ਅੜਚਣਾਂ ਜਿਹੜੀਆਂ ਆ ਉਹ ਵਿੱਚ ਆ ਸਕਦੀਆਂ ਨੇ। ਸੋ ਬਿਲਕੁਲ ਜਿਹੜੀ ਮੈਂਗ ਵੈਨਜੋ ਆ ਕਹਿੰਦੇ ਵੀ ਉਸਨੇ ਜਿਹੜੀ ਆਪਣੀ ਬੇਲ ਦੇ ਵਿੱਚ ਦੱਸਿਆ ਵੀ ਉਹਦਾ ਜਿਹੜਾ ਘਰ ਹੈਗਾ $12 ਮਿਲੀਅਨ ਦਾ ਘਰ ਹੈਗਾ ਅਤੇ ਉਹਦੇ ਕੋਲ ਹੈਲਥ ਇਸ਼ੂਜ਼ ਹੈਗੇ ਆ ਅਤੇ ਉਹਦੇ ਕਹਿੰਦੀ ਭਈ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਆ ਉਹ ਕੈਨੇਡਾ ਦੇ ਵਿੱਚ ਹੀ ਰਹਿੰਦੇ ਹੈਗੇ ਆ ਅਤੇ ਉਹ ਕਿਸੇ ਤਰ੍ਹਾਂ ਵੀ ਉੱਥੋਂ ਭੱਜਣ ਨਹੀਂ ਲੱਗੀ। ਪਰ ਸਾਰਿਆਂ ਨੂੰ ਪਤਾ ਆ ਵੀ ਅਮਰੀਕਾ ਵਾਲਿਆਂ ਦਾ ਅੱਜ ਕੱਲ੍ਹ ਜਿਹੜਾ ਸਟੈਂਡ ਆ US ਗਵਰਨਮੈਂਟ ਦਾ ਈਰਾਨ ਦੇ ਉਲਟ ਬਹੁਤ ਜ਼ਿਆਦਾ ਆ। ਸੈਂਕਸ਼ਨਸ ਕਾਫੀ ਜਿਹੜੀਆਂ ਸਟ੍ਰਿਕਟ ਲਾਈਆਂ ਹੈਗੀਆਂ ਆ ਅਤੇ ਉਸ ਸੈਂਕਸ਼ਨਸ ਨੂੰ ਇਹ ਵਾਇਲੇਟ ਕਰ ਰਹੀ ਸੀ। ਸੋ ਕਹਿੰਦੇ ਵੀ ਜਿਹੜਾ ਇਹ ਚਾਈਨਾ ਦੀ ਕੰਪਨੀ ਦੀ CFO ਆ ਵਾਵਾਈ ਦੀ, ਇਹ ਇੱਕ ਤਰ੍ਹਾਂ ਨਾਲ ਈਰਾਨ ਨੂੰ ਜਿਹੜਾ ਸਮਾਨ ਆ ਉਹ ਸਪਲਾਈ ਕਰ ਰਹੀ ਸੀ ਟੈਲੀਕੋਮਿਊਨੀਕੇਸ਼ਨ ਵਾਲਾ, ਅਤੇ ਹੁਣ ਜਿਹੜਾ ਆ ਇਸ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਵੇਲ ਦੇ ਉੱਤੇ ਛੱਡ ਦਿੱਤਾ ਗਿਆ ਆ। ਪਰ US ਗਵਰਨਮੈਂਟ ਜਿਹੜੀ ਹੈਗੀ ਆ ਉਹ ਟਰਾਈ ਕਰ ਰਹੀ ਆ ਐਕਸਟ੍ਰਾਡਾਈਟ ਕਰਨ ਦੀ ਕੈਨੇਡਾ ਤੋਂ। ਜੀ ਬਿਲਕੁਲ, ਜਿਹੜੇ ਉਹਨਾਂ ਦੇ ਵਕੀਲ ਆ ਉਹਨਾਂ ਦਾ ਮੰਨਣਾ ਹੈ ਵੀ ਇਹ ਥਾਇਰੋਇਡ ਕੈਂਸਰ ਦੀ ਸਰਵਾਈਵਰ ਜਿਹੜੀ ਆ ਇਹ ਬੀਬੀ ਹੈਗੀ ਹੈ, ਇਸ ਕਰਕੇ ਇਸ ਨੂੰ ਹੈਲਥ ਦੀਆਂ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਆ ਅਤੇ ਇਸੇ ਲਈ ਜਿਹੜੀ ਉਹ ਬੇਲ ਅਮਾਊਂਟ ਜਿਹੜੀ ਬੇਲ ਆ ਉਹਨਾਂ ਨੇ ਉਸ ਦੀ ਮੰਗ ਕੀਤੀ ਸੀਗੀ। ਦੇਖੋ ਇਹਨਾਂ ਘਰ ਕੈਨੇਡਾ 'ਚ ਲਿਆਇਆ ਜਿਹੜਾ $12 ਮਿਲੀਅਨ ਦਾ ਘਰ ਆ, ਵੈਨਕੂਵਰ ਦੇ ਵਿੱਚ ਇਹਦਾ ਘਰ ਆਲਰੇਡੀ ਹੈਗਾ ਆ। ਦੇਖੋ ਤੇ ਰਹਿੰਦੀ ਜ਼ਿਆਦਾ ਸਮਾਂ ਜਿਹੜੀ ਆ ਉੱਧਰ ਹੀ ਆ ਉੱਥੇ ਕਦੀ ਜਿਹੜੀ ਇੱਕ ਹੋਰ ਹੈਰਾਨੀ ਦੀ ਗੱਲ ਆ ਰਾਜਕਨਵੀਰ ਸਿੰਘ ਜੀ, ਮੈਂ ਦੇਖਿਆ ਵੀ ਕਹਿੰਦੇ ਇਹਦੇ 4 ਬੱਚੇ ਆ। ਹੁਣ ਤੁਸੀਂ ਦੇਖੋ ਵੀ ਜਿਹੜੇ ਉੱਥੇ ਦੇ ਲੀਡਰ ਆ ਉਹਨਾਂ ਦੇ ਨਿਆਣੇ ਕਿੰਨੇ ਆ, ਤੇ ਉੱਦਾਂ ਉਹ ਨਹੀਂ ਲਾਇਆ ਆ ਬੈਨ ਵੀ ਇੱਕੋ ਹੀ ਬੱਚਾ ਜਿਹੜਾ ਹੋ ਸਕਦਾ। ਤਾਂ ਹੀ ਤਾਂ ਉਹਨਾਂ ਨੂੰ ਇੱਥੇ ਘੱਲਿਆ ਆ। ਹੁਣ ਤਾਂ ਉਹਨਾਂ ਨੇ ਵੈਸੇ ਬੈਨ ਜਿਹੜਾ ਉੱਥੇ ਉਹ ਆਈ ਥਿੰਕ ਚੁੱਕ ਦਿੱਤਾ ਹੋਇਆ ਆ, ਅਤੇ ਕਿਉਂਕਿ ਉਹਨਾਂ ਨੂੰ ਪਤਾ ਵੀ ਇੰਡੀਆ ਵਾਲੇ ਜਿਹੜੇ ਆ ਪਾਪੂਲੇਸ਼ਨ ਦੇ ਮਾਮਲੇ ਦੇ ਵਿੱਚ ਆਈ ਥਿੰਕ ਕੁਛ ਕੁ ਸਾਲਾਂ ਦੇ ਵਿੱਚ ਉਹਨਾਂ ਤੋਂ ਅੱਗੇ ਜਿਹੜਾ ਉਹਨਾਂ ਨੇ ਲੰਘ ਜਾਣਾ। ਹੁਣ ਚਾਈਨਾ ਵਾਲਿਆਂ ਨੇ ਕਾਫੀ ਜਿਹੜਾ ਰੋਕ ਜਿਹੜੀ ਉਸ ਦੇ ਉੱਤੇ ਆਪਣੀ ਪਾਪੂਲੇਸ਼ਨ ਵਧਣ ਦੇ ਵਿੱਚ ਕੀਤੀ ਸੀਗੀ। ਸੋ ਮੇਨ ਗੱਲ ਇਹਦੇ ਵਿੱਚੋਂ ਇਹ ਆ ਰਹੀ ਆ, ਕਹਿੰਦੇ ਵੀ ਵਾਵਾਈ ਦੀ ਜਿਹੜੀ CEO ਆ ਇਸ ਨੇ ਐਡੀ ਵੱਡੀ ਜਿਹੜੀ ਐਮਪਾਇਰ ਬਣਾਈ ਹੈਗੀ ਪੂਰੇ ਵਰਲਡ ਦੇ ਵਿੱਚ, ਅਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਕਹਿੰਦੇ ਵੀ ਉਹਨੂੰ ਇੱਕ ਤਰ੍ਹਾਂ ਨਾਲ ਟੀਅਰ ਡਾਊਨ ਕਰ ਸਕਦਾ ਹੈਗਾ ਆ। ਸੋ ਨੈਚੁਰਲੀ ਉਹਦੇ ਉੱਤੇ ਜਿਹੜਾ ਅਰੈਸਟ ਹੋਣ ਤੋਂ ਬਾਅਦ ਪ੍ਰੈਸ਼ਰ ਤਾਂ ਬਹੁਤ ਆਇਆ ਆ। ਸੋ ਕੰਪਨੀ ਦੇ ਉੱਤੇ ਅਸਰ ਤਾਂ ਪੈਣਾ ਹੀ ਆ। ਸਟਾਕ ਮਾਰਕੀਟ ਤਾਂ USA ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪਿਆ ਇਹਨਾਂ ਰਿਲੇਸ਼ਨਸ ਕਰਕੇ। ਤੇ ਪਰ ਕਹਿੰਦੇ ਵੀ ਇਹ ਪ੍ਰੈਜ਼ੀਡੈਂਟ ਟਰੰਪ ਦੇ ਹੱਥ 'ਚ ਇੱਕ ਤਰ੍ਹਾਂ ਨਾਲ ਗੁੱਡ ਬਾਰਗੇਨਿੰਗ ਚਿਪ ਆ ਗਿਆ ਹੈਗਾ ਆ, ਜਿਹੜਾ ਟੈਰਿਫ ਦੀ ਜਿਹੜੀ ਬਾਰਗੇਨ ਚੱਲ ਰਹੀ ਹੈਗੀ ਆ ਚਾਈਨਾ ਦੇ ਨਾਲ। ਜੀ 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 ਅਤੇ ਇੱਥੇ ਹੀ ਜਿਹੜਾ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ।
US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ, ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ ਸੰਦੀਪ ਕੌਰ ਫਾਰਮਰਸ ਇੰਸ਼ੋਰੈਂਸ 9162513039 916 251 3039। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ ਏਰੀਆ ਦੇ ਵਿੱਚ ਆਰਡਨ ਮਾਲ ਦੇ ਬਿਲਕੁਲ ਨਾਲ ਥ੍ਰੈਡਿੰਗ ਐਂਡ ਬਰੋ ਵਾਲਿਆਂ ਨੂੰ ਜ਼ਰੂਰਤ ਹੈ ਤਜਰਬੇਕਾਰ ਆਈਬ੍ਰੋ ਥ੍ਰੈਡਿੰਗ ਕਰਨ ਵਾਲੀ ਲੜਕੀ ਦੀ। ਤਨਖਾਹ ਯੋਗਤਾ ਅਨੁਸਾਰ ਦਿੱਤੀ ਜਾਵੇਗੀ ਅਤੇ ਜੌਬ ਫੁੱਲ ਟਾਈਮ ਹੋਵੇਗੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਹਰਜੀਤ ਕੌਰ 5303959237 530 395 9237। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸ਼ਹਿਰੀ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ, ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ, ਜਿਸ ਦਾ ਕੰਮ ਉਸੇ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75 877 877 7575 NMLS ID 1267188। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਸਰੋਤਿਆਂ ਨੂੰ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਕੁਝ ਖਬਰਾਂ ਜਿਹੜੀਆਂ ਆਪਾਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਉਹ ਵੀ ਸਾਰਿਆਂ ਦੇ ਨਾਲ ਜਿਹੜੀਆਂ ਕੁਝ ਸਾਂਝੀਆਂ ਕਰਾਂਗੇ। ਅਤੇ ਉਸ ਤੋਂ ਪਹਿਲਾਂ ਇੱਕ ਜਿਹੜੀ NPR ਦੀ ਵਿਸ਼ੇਸ਼ ਜਿਹੜੀ ਖਬਰ ਆ ਰਹੀ, ਉਹਨਾਂ ਨੇ ਕਹਿੰਦੇ ਇੱਕ ਇਨਵੈਸਟੀਗੇਸ਼ਨ ਕੀਤੀ ਸੀਗੀ ਜਿਹੜੇ ਟੀਚਰਸ ਨੂੰ ਲੈ ਕੇ, ਉਹਨਾਂ ਦੇ ਉੱਤੇ ਜਿਹੜੇ ਡੈਟ ਜਿਹੜੇ ਆ ਉਹ ਚੜ੍ਹੇ ਹੋਏ ਆ। ਸੋ ਅੱਜ ਕਹਿੰਦੇ ਆ ਐਜੂਕੇਸ਼ਨ ਡਿਪਾਰਟਮੈਂਟ ਆ, ਉਹਨਾਂ ਨੇ ਇਹ ਆਖਿਆ ਵੀ ਜਿਹੜਾ ਗ੍ਰਾਂਟ ਪ੍ਰੋਗਰਾਮ ਸੀਗਾ ਜਿਸ ਦੇ ਵਿੱਚ ਕਾਫੀ ਵਿਵਾਦ ਜਿਹੜੇ ਆ ਬਣੇ ਹੋਏ ਆ, ਅਤੇ ਉਹਦੇ ਵਿੱਚ ਜਿੰਨੇ ਵੀ ਡੈਟ ਟੀਚਰਸ ਦੇ ਉੱਤੇ ਉਸ ਗ੍ਰਾਂਟ ਪ੍ਰੋਗਰਾਮ ਦੇ ਕਰਕੇ ਚੜ੍ਹੇ ਆ, ਉਹਨਾਂ ਨੂੰ ਅਰੇਂਜ ਕੀਤਾ ਜਾਊਗਾ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਮਾਫ ਜਿਹੜਾ ਆ ਉਹ ਕੀਤਾ ਜਾਊਗਾ। ਸੋ ਬਹੁਤ ਸਾਰੇ ਲੋਕ ਜਿਹੜੇ ਟੀਚਰ ਆ ਉਹ ਕੀ ਕਰ ਰਹੇ ਸੀ, ਉਹਨਾਂ ਨੂੰ ਮੂਵ ਹੋਣਾ ਪੈ ਰਿਹਾ ਸੀਗਾ, ਅਤੇ ਉਹ ਰਹਿਣ ਦੇ ਲਈ ਜਾਂ ਉਹ ਕੁਛ ਕਰਨ ਦੇ ਲਈ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਹੀ ਜਿਹੜੇ ਉਹਨਾਂ ਨੂੰ ਗ੍ਰਾਂਟਸ ਜਿਹੜੀਆਂ ਆ ਉਹ ਦਿੱਤੀਆਂ ਗਈਆਂ ਸੀਗੀਆਂ। ਪਰ ਉਸ ਦੇ ਵਿੱਚ ਕਾਫੀ ਜਿਹੜੀ ਮੁਸ਼ਕਿਲ ਆਉਣ ਤੋਂ ਬਾਅਦ ਦੇ ਵਿੱਚ ਇਹ ਹੀ ਜਿਹੜਾ ਪਤਾ ਲੱਗਾ ਸੀਗਾ ਵੀ ਇਹ ਹੈਲਪ ਜਿਹੜੀਆਂ ਨਹੀਂ ਕਰ ਰਹੀਆਂ, ਸਗੋਂ ਲੋਕਾਂ ਦੇ ਸਿਰ ਜਿਹੜੇ ਇਹਨਾਂ ਟੀਚਰਸ ਦੇ ਉੱਤੇ ਜਿਹੜਾ ਆ ਉਹ ਭਾਰ ਜਿਹੜਾ ਆ ਉਹ ਵੱਧਦਾ ਜਾ ਰਿਹਾ ਆ। ਸੋ ਇਸੇ ਦੇ ਚੱਲਦਿਆਂ ਅਤੇ ਜਿਹੜੀ ਗ੍ਰਾਂਟ ਦੀ ਕਹਿੰਦੇ ਵੀ ਜੀ ਇੱਕ ਦਿਨ ਵੀ ਮਿਸ ਉਹਨਾਂ ਦੀ ਹੋ ਜਾਂਦੀ ਸੀ ਤਾਂ ਉਹਨਾਂ ਸਿਰ $24,000 ਦਾ ਜਿਹੜਾ ਕਰਜ਼ਾ ਆ ਉਹ ਚੜ੍ਹ ਜਾਂਦਾ ਸੀਗਾ ਜੇ ਕੋਈ ਇੱਕ ਵੀ ਡੈਡਲਾਈਨ ਜਿਹੜੀ ਉਹ ਮਿਸ ਕਰ ਜਾਂਦੇ ਸੀਗੇ। ਸੋ ਹੁਣ ਇਸ ਵਿਵਾਦਗ੍ਰਸਤ ਗ੍ਰਾਂਟ ਪ੍ਰੋਗਰਾਮ ਨੂੰ ਅਬੋਲਿਸ਼ ਕਰਦੇ ਹੋਏ ਉਹਨਾਂ ਨੇ ਉਸ ਦੇ ਤਹਿਤ ਜਿੰਨੇ ਵੀ ਟੀਚਰਸ ਦੇ ਉੱਤੇ ਡੈਟ ਚੜ੍ਹਿਆ ਸੀਗਾ, ਕਰਜ਼ਾ ਚੜ੍ਹਿਆ ਸੀ, ਉਸ ਨੂੰ ਮਾਫ ਕਰਨ ਦਾ ਫੈਸਲਾ ਲਿਆ ਆ ਜੀ। ਸੋ ਵਧੀਆ। ਅਤੇ ਇਹ ਤੋਂ ਅਗਲੀ ਖਬਰ ਵੱਲ ਚੱਲੀਏ। ਜਿਹੜੇ ਇੱਕ ਨੋਬਲ ਪੀਸ ਪ੍ਰਾਈਜ਼ ਵਿਨਰ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਪੂਰੀ ਦੁਨੀਆ ਨੂੰ ਇੱਕ ਐਕਸ਼ਨ ਲੈਣਾ ਚਾਹੀਦਾ ਜਦੋਂ ਕਿ ਕਿਤੇ ਵੀ ਵਾਰ ਹੁੰਦਾ, ਕਿਤੇ ਵੀ ਲੜਾਈ ਲੱਗਦੀ ਹੈਗੀ ਆ, ਅਤੇ ਉੱਥੇ ਜਿਹੜਾ ਆ ਬੀਬੀਆਂ ਦੇ ਜਿਹੜੇ ਆ ਰੇਪ ਕੀਤੇ ਜਾਂਦੇ ਆ, ਇੱਕ ਤਰ੍ਹਾਂ ਨਾਲ ਸੈਕਸ ਅਬਿਊਜ਼ ਕੀਤਾ ਜਾਂਦਾ ਹੈਗਾ। ਇਹ ਜਿਹੜੀ ਬੀਬੀ ਹੈਗੀ ਆ, ਇਹ ਜਿਹੜੀ ਕੋਂਗੋ ਤੋਂ ਹੈਗੀ ਆ, ਕੋਂਗੋਲੀਜ਼ ਡਾਕਟਰ, ਜਿਹਨੂੰ ਇਸ ਵਾਰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ, ਅਤੇ ਉਹ ਇੱਕ ਹੌਸਪੀਟਲ ਰਨ ਕਰਦੀ ਹੈਗੀ ਆ, ਅਤੇ ਉਸਨੇ ਇਹ ਕਿਹਾ ਵੀ ਰੇਪ ਅਤੇ ਸੈਕਸ਼ੂਅਲ ਵਾਇਲੈਂਸ ਐਜ਼ ਵੈਪਨ ਆਫ ਵਾਰ ਜਿਹੜਾ ਆ ਇਹਨੂੰ ਬੰਦ ਕਰਨਾ ਚਾਹੀਦਾ। ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਕੁਝ ਹੁੰਦਾ। ਪਿੱਛੇ ਜਿਹੇ ਇਰਾਕ ਦੇ ਵਿੱਚ ਆਈਸਿਸ ਵਾਲਿਆਂ ਨੇ ਕਿਸ ਤਰ੍ਹਾਂ ਯਜ਼ੀਦੀ ਨਾਮ ਦੇ ਜਿਹੜੇ ਲੋਕ ਹੈਗੇ ਆ, ਉਹਨਾਂ ਦੀਆਂ ਜਿਹੜੀਆਂ ਲੇਡੀਜ਼ ਉਹਨਾਂ ਦੇ ਉੱਤੇ ਜ਼ੁਲਮ ਕੀਤੇ, ਰੇਪ ਦੇ। ਇੰਡੀਆ ਤੋਂ ਵੀ ਬਹੁਤ, ਕਸ਼ਮੀਰ ਤੋਂ ਵੀ ਖਬਰਾਂ ਆਉਂਦੀਆਂ ਰਹਿੰਦੀਆਂ। ਬੰਗਲਾਦੇਸ਼ ਦੇ ਬਾਰਡਰ ਤੋਂ ਜਦੋਂ ਰੋਹਿੰਗਿਆ ਤੋਂ ਹੋਇਆ, ਉੱਥੇ ਵੀ ਇਹ ਆਈਆਂ। ਸੋ ਇਹਦੇ ਸੰਬੰਧ ਦੇ ਵਿੱਚ ਡਾਕਟਰ ਡੈਨਿਸ ਮੁਕਵੇਜੀ ਜਿਹੜੀ ਆ, ਫਾਊਂਡਰ ਹੈਗੀ ਆ ਇੱਕ ਹੌਸਪੀਟਲ ਦੀ ਈਸਟਰਨ ਕੋਂਗੋ ਦੇ ਵਿੱਚ, ਉਹ ਕਹਿੰਦੀ ਵੀ ਮੈਂ ਹਜ਼ਾਰਾਂ ਵਿਕਟਮ ਜਿਹੜੇ ਆ ਉਹਨਾਂ ਨੂੰ ਟਰੀਟ ਕੀਤਾ ਪਿਛਲੇ 2 ਦਹਾਕਿਆਂ ਦੇ ਵਿੱਚ, ਅਤੇ ਉਹਨਾਂ ਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ ਇਰਾਕੀ ਐਕਟੀਵਿਸਟ ਨਾਡੀਆ ਮੁਰਾਦ ਦੋਨਾਂ ਦੇ ਨਾਲ ਰਲ ਕੇ। ਸੋ $1 ਮਿਲੀਅਨ ਜਿਹੜਾ US ਦਾ ਸਵੀਡਨ ਦਾ ਹੈਗਾ ਆ, ਉਹ ਉਹਨਾਂ ਨੂੰ ਮਿਲਿਆ ਸੀ। ਅਤੇ ਹੁਣ ਉਹ ਕਹਿੰਦੇ ਵੀ ਇਸ ਇਸ਼ੂ ਦੇ ਉੱਤੇ ਪੂਰੀ ਦੁਨੀਆ ਨੂੰ ਜਿਹੜਾ ਵਰਕਆਊਟ ਕਰਨਾ ਚਾਹੀਦਾ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਦੀ ਖਬਰ ਕਰਦੇ, ਬੇਰੀਏ ਤੋਂ ਖਬਰ ਆ ਰਹੀ ਹੈ। ਓਕਲੈਂਡ ਇਲਾਕੇ ਦੀ ਇਹ ਖਬਰ ਆ। ਓਕਲੈਂਡ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜਿਹੜੇ ਬੋਰਡ ਮੈਂਬਰਸ ਆ, ਉਹਨਾਂ ਨੇ ਬੀਤੇ ਦਿਨੀ ਇਹ ਫੈਸਲਾ ਲਿਆ ਵੀ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜਿਹੜੇ 24 ਸਕੂਲ ਆ ਉੱਥੋਂ ਦੇ ਉਹਨਾਂ ਨੂੰ ਬੰਦ ਕੀਤਾ ਜਾਊਗਾ। ਇਸ ਜਿਹੜੀ ਓਕਲੈਂਡ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵੱਲੋਂ ਸਕੂਲ ਰਨ ਕੀਤੇ ਜਾ ਰਹੇ ਆ, ਉਹਨਾਂ ਨੂੰ ਬੰਦ ਕੀਤਾ ਜਾਊਗਾ। ਅਤੇ ਕਹਿੰਦੇ ਵੀ ਕ੍ਰਾਈਸਿਸ ਜਿਹੜਾ ਇਸ ਲਈ ਇਹ ਆਇਆ ਹੋਇਆ ਆ ਵੀ ਬਹੁਤ ਥਾਵਾਂ ਦੇ ਉੱਤੇ ਕੁਆਲਿਟੀ ਆਫ ਐਜੂਕੇਸ਼ਨ ਜਿਹੜੀ ਉਹ ਗੁੱਡ ਨਹੀਂ ਆ, ਕਿਤੇ ਬੱਚੇ ਘੱਟ ਨੇ, ਕਿਤੇ ਟੀਚਰ ਨਹੀਂ ਆ। ਸੋ ਇਹ ਜਿਹੜੀ ਸਮੱਸਿਆ ਇਸ ਟਾਈਮ ਚੱਲ ਰਹੀ ਹੈ, ਅਤੇ ਇਹਨਾਂ ਸਕੂਲਾਂ ਨੂੰ ਬੰਦ ਕਰਕੇ ਹੋਰ ਨਾਲ ਦੇ ਸਕੂਲਾਂ ਦੇ ਵਿੱਚ ਮਰਜ ਕਰਨ ਦੀ ਜਿਹੜੀ ਇਸ ਟਾਈਮ ਉਹ ਇਹਨਾਂ ਨੇ ਓਕੇ ਕਰ ਦਿੱਤੀ ਆ। ਸੋ ਇਹ ਕਾਫੀ ਵੱਡਾ ਇੱਕ ਸਿਚੁਏਸ਼ਨ ਜਿਹੜੀ ਓਕਲੈਂਡ ਦੇ ਵਿੱਚ ਮੈਂ ਕਹੂੰਗਾ ਵੀ ਬੈਡ ਜਿਹੜੀ ਆ ਉਹ ਹੋਰ ਬਣ ਸਕਦੀ ਆ। ਸਕੂਲ ਜਿਹੜੇ ਬੰਦ ਹੋਣੇ ਕਿਤੇ ਵੀ ਕਿਸੇ ਵੀ ਕਮਿਊਨਿਟੀ ਦੇ ਵਿੱਚ ਜਿਹੜੀ ਉਹ ਚੰਗੀ ਗੱਲ ਨਹੀਂ ਆ। ਉੱਦਾਂ ਉਹਨਾਂ ਦਾ ਤਰਕ ਇਹ ਆ
ਵੀ ਇੱਕ ਥਾਂ ਦੇ ਉੱਤੇ ਜਿਹੜੇ ਉਹਨਾਂ ਦੇ ਕੋਲ ਪੂਰੀ ਸੁਵਿਧਾ ਨਹੀਂ ਪ੍ਰਦਾਨ ਕੀਤੀ ਜਾ ਰਹੀ, ਜਿਸ ਕਰਕੇ ਉਹ ਹੁਣ ਓਕਲੈਂਡ ਦੇ ਵਿੱਚ ਸਕੂਲ ਬੰਦ ਕਰਕੇ ਉਹਨਾਂ ਨੂੰ ਇਕੱਠਿਆਂ ਕਰ ਰਹੇ ਆ। ਸੋ ਜਿਹੜਾ ਇਹ ਓਕਲੈਂਡ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਇਹ ਹੁਣ ਫੈਸਲਾ ਆ, ਇਹ ਦੇਖਦੇ ਹਾਂ ਵੀ ਇਹ ਕਿਸ ਤਰੀਕੇ ਦੇ ਨਾਲ ਉੱਥੇ ਲੋਕ ਲੈਣਗੇ। ਅਤੇ ਕੱਲ੍ਹ ਇਹ ਦੇਖਿਆ ਗਿਆ ਸੀਗਾ ਵੀ ਕਾਫੀ ਲੋਕ ਜਿਹੜੇ ਸਕੂਲ ਓਕਲੈਂਡ ਸਕੂਲ ਯੂਨੀਫਾਈਡ ਡਿਸਟ੍ਰਿਕਟ ਦੇ ਬਾਹਰ ਜਿਹੜੇ ਇਕੱਠੇ ਹੋਏ ਸੀ, ਉਹਨਾਂ ਨੇ ਕਿਹਾ ਸੀਗਾ ਵੀ ਇੱਦਾਂ ਸਾਡੇ ਬੱਚਿਆਂ ਦੇ ਲਈ ਖਤਰਾ ਹੈ, ਕਿਉਂਕਿ ਜਦੋਂ ਇੱਕ ਸਕੂਲ ਬੰਦ ਹੋਊਗਾ ਇੱਕ ਨੇਬਰਹੁੱਡ ਦੀ ਥਾਂ 'ਤੇ ਉਹਨਾਂ ਨੂੰ ਦੂਜੇ ਥਾਂ 'ਤੇ ਜਾਣਾ ਪਊਗਾ। ਅਤੇ ਕਈ ਇਲਾਕੇ ਸਭ ਨੂੰ ਪਤਾ ਵੀ ਓਕਲੈਂਡ ਵਿਸ਼ਵ ਦੇ ਵਿੱਚ ਹੀ ਕਿਤੇ ਛੁਪਿਆ ਨਹੀਂ ਹੈ, ਸਾਰੇ ਜਾਣਦੇ ਆ ਵੀ ਉੱਥੇ ਕਿੱਦਾਂ ਦੇ ਹਾਲਾਤ ਕ੍ਰਾਈਮ ਨੂੰ ਲੈ ਕੇ ਹੈਗੇ ਆ। ਅਤੇ ਕਹਿੰਦਾ ਵੀ ਇਹੋ ਜਿਹੇ ਇਲਾਕਿਆਂ 'ਚੋਂ ਬੱਚਿਆਂ ਨੂੰ ਲੰਘਣਾ ਪਊਗਾ ਜਿੱਥੇ ਉਹਨਾਂ ਦੀ ਜਾਨ ਨੂੰ ਖਤਰਾ ਜਿਹੜਾ ਆ ਉਹ ਬਣ ਸਕਦਾ ਆ। ਸੋ ਲੈਟਸ ਸੀ ਜਿਹੜਾ ਆ ਇਹ ਕਿੱਦਾਂ ਹੋਊਗਾ। ਅਜੇ ਹਾਲ ਦੀ ਘੜੀ ਤਾਂ ਇਹਨਾਂ ਨੇ ਇਹ ਫੈਸਲਾ ਲਿਆ ਹੋਇਆ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਟੈਰਿਫ ਦੀ ਗੱਲਬਾਤ ਚੱਲ ਰਹੀ ਆ, ਹੁਣ ਜਿਹੜੀ GoPro ਕੰਪਨੀ ਆ ਇਹ ਬਹੁਤ ਜ਼ਿਆਦਾ ਕਿ ਮੈਜੋਰਟੀ ਇਹਨਾਂ ਦੀ ਜਿਹੜੀ ਪ੍ਰੋਡਕਸ਼ਨ ਸੀਗੀ ਇਹਦੀ ਚਾਈਨਾ ਦੇ ਵਿੱਚ ਹੁੰਦੀ ਸੀ। ਉਹ ਕਹਿੰਦੇ ਵੀ ਹੁਣ ਅਸੀਂ ਚਾਈਨਾ ਤੋਂ ਬਾਹਰ ਆ ਰਹੇ ਹੈਗੇ ਆ। ਇਸ ਸਮਰ ਦੇ ਵਿੱਚ ਜਿੰਨੀ ਵੀ ਪ੍ਰੋਡਕਸ਼ਨ ਆ GoPro ਕੰਪਨੀ ਦੀ ਉਹ ਚਾਈਨਾ ਤੋਂ ਮੂਵ ਹੋ ਜਾਏਗੀ। ਕਹਿੰਦੇ ਵੀ ਇਹਦੇ ਨਾਲ ਟੈਰਿਫ ਨਾਲ ਸਾਡੇ 'ਤੇ ਬਹੁਤ ਜ਼ਿਆਦਾ ਅਸਰ ਹੋ ਰਿਹਾ ਅਤੇ ਸਾਡਾ ਜਿਹੜਾ ਪ੍ਰੋਫਿਟ ਮਾਰਜਨ ਜਿਹੜਾ ਘਟ ਰਿਹਾ ਹੈਗਾ। ਜਨਵਰੀ ਦੇ ਵਿੱਚ ਵੀ GoPro ਕੰਪਨੀ ਨੇ ਰੀਸਟਰਕਚਰਿੰਗ ਕੀਤੀ ਸੀ, ਜਦੋਂ ਉਹਨਾਂ ਦੇ ਜਿਹੜੇ ਸ਼ੇਅਰਸ ਆ 1/3 ਜਿਹੜੇ ਰਹਿ ਗਏ ਸੀ ਅਤੇ 250 ਦੇ ਕਰੀਬ ਲੋਕਾਂ ਨੂੰ ਉਹਨਾਂ ਨੇ ਲੇ ਆਫ ਵੀ ਕੀਤਾ ਸੀ। ਅਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੀ ਡਰੋਨ ਬਿਜ਼ਨਸ ਜਿਹੜਾ ਉਹਨਾਂ ਦਾ ਹੈਗਾ ਉਹਦੇ ਵਿੱਚੋਂ ਇੱਕ ਤਰ੍ਹਾਂ ਨਾਲ ਟੋਟਲੀ ਆਊਟ ਹੋ ਗਏ ਹੈਗੇ ਆ। ਜੀ ਜੀ। ਸਕੂਲ ਯੂਨੀਫਾਈਡ ਦੀ ਆਪਾਂ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀਗੇ, ਅਤੇ ਕੱਲ੍ਹ ਜਿਹੜੇ ਇਸ ਟਾਈਮ ਸੈਂਟਰਲ ਯੂਨੀਫਾਈਡ ਸਕੂਲ ਜਿਹੜੇ ਡਿਸਟ੍ਰਿਕਟ ਆ ਫਰੈਜ਼ਨੋ ਦੇ ਵਿੱਚ ਨਵੇਂ ਚੁਣੇ ਗਏ ਮੈਂਬਰ ਨੈਣਦੀਪ ਸਿੰਘ ਚੰਨ ਕਹਿੰਦੇ ਆ ਉਹ ਜਿਹੜੇ ਆ ਉੱਥੇ ਪਾਉਣਗੇ, ਉਹਨਾਂ ਨੂੰ ਸਵੇਅਰਿੰਗ ਇਨ ਸੈਰੇਮਨੀ ਜਿਹੜੀ ਉੱਥੇ ਹੋਵੇਗੀ। ਸੋ ਸੈਂਟਰਲ ਹਾਈ ਸਕੂਲ ਈਸਟ ਕੈਂਪਸ ਜਿਹੜਾ ਪਰਫੋਰਮਿੰਗ ਆਰਟਸ ਸੈਂਟਰ 3535 ਨਾਰਥ ਕੈਰੋਲੀਨਾ ਐਵੀਨਿਊ ਫਰੈਜ਼ਨੋ ਦੇ ਵਿੱਚ 11 ਦਸੰਬਰ ਮੰਗਲਵਾਰ ਨੂੰ ਸ਼ਾਮੀ 7 ਵਜੇ ਜਿਹੜਾ ਇਹ ਸਮਾਗਮ ਉੱਥੇ ਰੱਖਿਆ ਗਿਆ ਵੀ ਜਿਹੜੇ ਨਵੇਂ ਸਕੂਲ ਦੇ ਬੋਰਡ ਮੈਂਬਰਸ ਆ ਉਹ ਉਹਨਾਂ ਨੂੰ ਜਿਹੜੀ ਸਹੁੰ ਚੁਕਾਈ ਜਾਊਗੀ, ਕਿਉਂਕਿ ਆਪਣਾ ਮੁੰਡਾ ਜਿਹੜਾ ਉੱਥੇ ਪਹੁੰਚਿਆ ਆ, ਜਿੱਤ ਕੇ ਪਹੁੰਚਿਆ ਆ। ਸੋ ਜਿਹੜੇ ਵੀ ਲੋਕ ਉੱਥੇ ਇਰਦ ਗਿਰਦ ਰਹਿੰਦੇ ਨੇ ਉਹਨਾਂ ਦੇ ਖਾਸ ਕਰਕੇ ਉਹਨਾਂ ਦੇ ਸਕੂਲ ਡਿਸਟ੍ਰਿਕਟ ਦੇ ਵਿੱਚ ਹੈਗੇ ਨੇ ਅਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਆ ਉਹਨਾਂ ਨੂੰ ਸਮਰਥਨ ਕੀਤਾ ਆ, ਉਹ ਇਹਨਾਂ ਦੇ ਜਿਹੜੇ ਸਹੁੰ ਚੁੱਕ ਸਮਾਗਮ 'ਤੇ ਵੀ ਜਿਹੜਾ ਜ਼ਰੂਰ ਪਹੁੰਚੋ। ਰਿਪਰਜੈਂਟ ਜਿਹੜਾ ਆ ਉਹ ਜ਼ਰੂਰ ਆਪਾਂ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਜਿਹੜੇ ਆ ਉੱਥੇ ਜ਼ਰੂਰ ਪਹੁੰਚਿਓ। ਸ਼ਾਮੀ ਜਿਹੜਾ 7 ਵਜੇ 11 ਦਸੰਬਰ ਨੂੰ ਸੈਂਟਰਲ ਹਾਈ ਸਕੂਲ ਈਸਟ ਕੈਂਪਸ ਪਰਫੋਰਮਿੰਗ ਆਰਟਸ ਸੈਂਟਰ 3535 ਨਾਰਥ ਕੈਰੋਲੀਨਾ ਐਵਨਿਊ ਦੇ ਵਿੱਚ, ਅਤੇ ਉਸ ਦੀ ਵੀ ਹੱਲਾਸ਼ੇਰੀ ਵਧੂਗੀ ਅਤੇ ਬਾਕੀਆਂ ਨੂੰ ਵੀ ਜਿਹੜਾ ਦੇਖੂਗਾ ਵੀ ਆਪਣੇ ਵੀ ਕਾਫੀ ਲੋਕ ਉੱਥੇ ਮੌਜੂਦ ਨੇ। ਸੋ ਅਗਲੀ ਖਬਰ ਵੱਲ ਆਈਏ ਆਪਾਂ। ਰਾਜਕਨਵੀਰ ਸਿੰਘ ਜੀ, ਇਮੀਗ੍ਰੇਸ਼ਨ ਦੀ ਖਬਰ ਵੱਲ ਆਈਏ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜਾ ਮੌਜੂਦਾ ਐਡਮਿਨਿਸਟ੍ਰੇਸ਼ਨ ਹੈਗਾ US ਦਾ ਉਹ ਅਨਡਾਕੂਮੈਂਟਡ ਜਾਂ ਇਲੀਗਲ ਇਮੀਗ੍ਰੇਸ਼ਨ ਦੇ ਤਾਂ ਬਹੁਤ ਉਹਨਾਂ ਦਾ ਸਟੈਂਡ ਸਖਤ ਹੈਗਾ ਹੀ ਆ। ਕਿਸ ਤਰ੍ਹਾਂ ਆਪਾਂ ਦੇਖਿਆ ਹੀ ਆ ਵੀ ਪਹਿਲਾਂ ਜਿਹੜੇ ਬੜੇ ਈਜ਼ਲੀ ਲੋਕ ਆ ਜਾਂਦੇ ਸੀ ਬਾਰਡਰ ਕ੍ਰਾਸ ਕਰਕੇ, ਹੁਣ ਜਿਹੜਾ ਕੈਰਾਵਨ ਦੇ ਮਾਮਲੇ 'ਤੇ ਜਿਹੜਾ ਜਿੱਦਾਂ ਦਾ ਸਟੈਂਡ ਰਿਹਾ ਹੈਗਾ ਆ, ਬਹੁਤ ਸਾਰੇ ਲੋਕ ਜਿਹੜੇ ਆ ਉੱਧਰ ਹੀ ਫਸੇ ਰਹਿ ਗਏ। ਸੋ ਜਿਹੜਿਆਂ ਨੇ ਟਰਾਈ ਵੀ ਕੀਤੀ ਕ੍ਰਾਸ ਕਰਨ ਦੀ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ। ਕਈਆਂ ਦੇ ਕੇਸ ਇਹ ਕਿਹਾ ਵੀ ਤੁਸੀਂ ਉੱਧਰ ਹੀ ਰਹੋ ਅਤੇ ਤੁਸੀਂ ਪੋਲੀਟੀਕਲ ਅਸਾਈਲਮ ਅਪਲਾਈ ਕਰ ਸਕਦੇ, ਪਰ ਜਦੋਂ ਆਪਾਂ ਡਿਸਾਈਡ ਕਰਾਂਗੇ ਫਿਰ ਹੀ ਐਂਟਰ ਹੋ ਸਕਦੇ ਹਾਂ, ਨਹੀਂ ਤਾਂ ਉੱਥੋਂ ਹੀ ਡਿਪੋਰਟ ਕੀਤਾ ਜਾਊਗਾ। ਅਤੇ ਇਹਦੇ ਨਾਲ ਕੀ ਹੋਇਆ ਕਿ ਜਿਹੜੀ ਮੈਕਸੀਕੋ ਦੀ ਗਵਰਨਮੈਂਟ ਆ ਉਹਨਾਂ ਨੇ ਵੀ ਜਿਹੜਾ ਕਾਫੀ ਸਖਤ ਸਟੈਂਡ ਲੈ ਲਿਆ। ਟਿਵਾਨਾ ਜਿਹੜਾ ਮੈਕਸੀਕੋ ਦਾ ਵੱਡਾ ਇੱਕ ਸ਼ਹਿਰ ਹੈਗਾ ਜਿੱਥੇ ਬਹੁਤ ਸਾਰੇ US ਦੇ ਲੋਕ ਸੈਰ ਕਰਨ ਜਾਂਦੇ ਆ। ਸੋ ਉਹਨਾਂ ਦੀ ਜਿਹੜੀ ਟੂਰਿਸਟ ਇੰਡਸਟਰੀ ਨੂੰ ਬਹੁਤ ਜ਼ਿਆਦਾ ਜਿਹੜਾ ਹਿੱਟ ਹੋਇਆ ਹੈਗਾ ਆ। ਸੋ ਇਹਦੇ ਨਾਲ ਜਿਹੜਾ ਟਿਵਾਨਾ ਦੇ ਮੇਅਰ ਆ ਉਹਨਾਂ ਨੇ ਪਿਛਲੇ ਦਿਨਾਂ 'ਚ ਵੀ ਕਾਫੀ ਸਖਤ ਸਟੇਟਮੈਂਟਸ ਦਿੱਤੀਆਂ ਸੀ ਵੀ ਸਾਡਾ ਮੁਲਕ ਵੀ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਇਹਦੇ ਨਾਲ ਫਾਈਨੈਂਸ਼ੀਅਲੀ ਹਿੱਟ ਹੋ ਰਿਹਾ ਹੈਗਾ। ਅਤੇ ਹੁਣ ਜੇ ਗੱਲ ਕਰੀਏ ਆਪਾਂ ਅਨਡਾਕੂਮੈਂਟ ਦੀ ਤਾਂ ਕਰਦੇ ਹਾਂ, ਕਹਿੰਦੇ ਵੀ ਲੀਗਲ ਇਮੀਗ੍ਰੇਸ਼ਨ ਦੇ ਉੱਤੇ ਵੀ ਜਿਹੜਾ ਆ ਬਹੁਤ ਸਖਤ ਸਟੈਂਡ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਲੈਣ ਜਾ ਰਿਹਾ। ਆਪਾਂ ਪਿਛਲੇ ਬਹੁਤ ਮਹੀਨਿਆਂ ਤੋਂ ਦੱਸਦੇ ਆਏ ਹੈਗੇ ਆ ਵੀ ਕਿਸ ਤਰ੍ਹਾਂ ਜਿਹੜੇ ਨਵੇਂ ਸਟ੍ਰੈਸ ਲੈਵਲ ਦੇ ਟੈਸਟ ਸੈਟਅਪ ਕੀਤੇ ਜਾ ਰਹੇ ਆ ਵੀ ਕੋਈ ਪਬਲਿਕ ਬੈਨੀਫਿਟ ਤਾਂ ਨਹੀਂ ਲੈ ਰਿਹਾ, ਕਿੰਨੀ ਇਨਕਮ ਹੋਣੀ ਚਾਹੀਦੀ ਆ। ਸੋ ਪਿਛਲੇ ਹਫ਼ਤੇ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਲਗਭਗ ਕਹਿੰਦੇ 120 ਦੇ ਕਰੀਬ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੇ
ਚਿੱਠੀ ਲਿਖ ਕੇ ਭੇਜੀ ਆ ਵੀ ਜਿਹੜਾ ਤੁਹਾਡਾ ਨਵਾਂ ਰੂਲ ਹੈਗਾ ਲੀਗਲ ਇਮੀਗ੍ਰੇਸ਼ਨ ਦਾ ਵੀ, ਉਹਦੇ ਨਾਲ ਜਿਹੜੇ ਆ ਬਿਜ਼ਨੈਸਸ ਬਹੁਤ ਹਿੱਟ ਹੋਣਗੇ। ਬਿਲਕੁਲ, ਕਿਉਂਕਿ ਆਮ ਜਿਹੜੇ ਇਸ ਟਾਈਮ ਜਿਹੜੇ ਵਰਕ ਪਰਮਿਟ ਤੋਂ ਜਿਨ੍ਹਾਂ ਨੇ ਗ੍ਰੀਨ ਕਾਰਡ ਵੱਲ ਨੂੰ ਵਧਣਾ, ਤੇ ਖਾਸ ਕਰਕੇ ਜਿਨ੍ਹਾਂ ਨੇ ਗ੍ਰੀਨ ਕਾਰਡ ਤੋਂ ਜਿਹੜਾ ਵਧਣਾ ਸਿਟੀਜ਼ਨਸ਼ਿਪ ਲਈ ਵਧਣਾ ਆ, ਤੇ ਪੋਲੀਟੀਕਲ ਅਸਾਈਲਮ ਤੋਂ ਗ੍ਰੀਨ ਕਾਰਡ ਵੱਲ, ਹਾਂਜੀ ਜੀ, ਉਹ ਜਿੱਦਾਂ ਵਰਕ ਪਰਮਿਟ ਜਾਂ ਪੋਲੀਟੀਕਲ ਅਸਾਈਲਮ ਤੋਂ ਵਧਣਾ ਆ, ਉਹਨਾਂ ਦੇ ਲਈ ਕਾਫੀ ਇੱਕ ਮੁਸ਼ਕਿਲ ਜਿਹੜੀ ਹੋਊਗੀ। ਨਵੇਂ ਟੈਸਟ ਆ ਰਹੇ ਆ, ਜਿਹੜਾ ਪਬਲਿਕ ਚਾਰਜ ਰੂਲ ਆ। ਅੱਜ ਹਰਜੋਤ ਸਿੰਘ ਜੀ ਵੈਸੇ ਅਖੀਰਲਾ ਦਿਨ ਹੈਗਾ ਆ ਲੋਕਾਂ ਦੇ ਲਈ ਇਸ ਦੇ ਉੱਤੇ ਕਮੈਂਟ ਕਰਨ ਦੇ ਲਈ। ਇਸ ਜਿਹੜੀ ਨਵੀਂ ਰੈਗੂਲੇਸ਼ਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜੀ ਆ ਉਹ ਛਾਪੀ ਹੋਈ ਆ। ਹੁਣ ਤੱਕ ਤਕਰੀਬਨ 1.5 ਲੱਖ ਜਿਹੜੇ ਲੋਕਾਂ ਨੇ ਇਸ ਦੇ ਉੱਤੇ ਕਮੈਂਟ ਕੀਤਾ ਆ। ਸੋ ਆਪਣੇ ਬਹੁਤ ਸਾਰੇ ਲੋਕ ਇਸ 'ਤੇ ਪਬਲਿਕ ਚਾਰਜ ਦੇ ਵਿੱਚ ਜਿਹੜੇ ਉਹ ਆਉਣਗੇ। ਸੋ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਬੜੇ ਚਿਰ ਦਾ ਇਸ ਨੂੰ ਕਰ ਦਿੱਤਾ ਹੋਇਆ ਆ, ਅਤੇ ਅੱਜ ਅਖੀਰਲਾ ਦਿਨ ਕਹਿੰਦੇ ਦੱਸਿਆ ਜਾ ਰਿਹਾ ਹੈ। ਅਤੇ ਪਬਲਿਕ ਚਾਰਜ ਹਰਜੋਤ ਸਿੰਘ ਜੀ ਸਭ ਨੂੰ ਪਤਾ, ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਉਸ ਨੂੰ ਉਹ ਮੱਦੇਨਜ਼ਰ ਰੱਖਿਆ ਜਾ ਰਿਹਾ ਆ ਵੀ ਜੇ ਕਿਸੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੋਈ ਚੀਜ਼ਾਂ ਦੀ ਵਰਤੋਂ ਜਿਹੜੀ ਆ ਉਹ ਕੀਤੀ ਆ, 100% ਜਿਹੜੀ ਆ ਸਰਕਾਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਅੱਖ ਰੱਖੀ ਆ, ਜਾਂ ਕਹਿ ਲਓ ਵੀ ਉਹਨਾਂ ਦੀ ਮਦਦ ਲਈ ਆ, ਤਾਂ ਉਹ ਸਾਰੇ ਜਾਣੇ ਇਸ ਦੇ ਅਧੀਨ ਜਿਹੜੇ ਆ ਉਹ ਆ ਸਕਣਗੇ। ਸੋ ਇਹਦੇ ਨਾਲ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਲੀਗਲ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਵੱਡਾ ਅਸਰ ਉਹ ਪਵੇਗਾ। ਕਿਤੇ ਨਾ ਕਿਤੇ ਇਹ ਜਿਹੜੇ ਰਾਈਟ ਨਾਓ ਜਿਹੜਾ ਮੌਜੂਦਾ ਟਰੰਪ ਪ੍ਰਸ਼ਾਸਨ ਆ ਉਹ ਚਾਹੁੰਦਾ ਨਹੀਂ ਆ ਵੀ ਉਹ ਜਿਹੜੇ ਜ਼ਿਆਦਾ ਲੋਕ ਜਿਹੜੇ ਅਮਰੀਕਨ ਸਿਟੀਜ਼ਨ ਜਿਹੜੇ ਆ ਉਹ ਬਣ ਸਕਣ। ਸੋ ਇਹਦੇ ਸੰਬੰਧ ਦੇ ਵਿੱਚ ਕ੍ਰਿਸਟੀਅਨ ਨੀਲਸਨ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਉਹਨਾਂ ਨੇ ਕਿਹਾ ਵੀ ਮੈਂ ਬਹੁਤ ਸੀਰੀਅਸਲੀ ਤੇ ਰਿਸਪੌਂਸੀਬਲੀ ਕਮੈਂਟ ਜਿਹੜੇ ਆ ਉਹਨਾਂ ਦੀ ਟਰਾਂਸਪੇਰੈਂਸੀ ਵੱਲ ਚੈੱਕ ਕਰਾਂਗੇ, ਪਰ ਜਿਹੜਾ ਕਹਿੰਦੇ ਵੀ ਇਹ ਰੂਲ ਅਸੀਂ ਇਹਨੂੰ ਇੰਪਲੀਮੈਂਟ ਕਰਨ ਜਾ ਰਹੇ ਹਾਂ ਅਤੇ ਇਹਦੇ ਨਾਲ ਕਹਿੰਦੇ ਵੀ ਜਿਹੜੇ ਅਮਰੀਕਨ ਟੈਕਸ ਪੇਅਰਸ ਆ ਉਹਨਾਂ ਦਾ ਬਰਡਨ ਜਿਹੜਾ ਬਹੁਤ ਜ਼ਿਆਦਾ ਘਟੇਗਾ, ਕਿਉਂਕਿ ਲੋਕ ਬਹੁਤ ਮਿਸਯੂਜ਼ ਕਰਦੇ ਹੈਗੇ ਆ। ਪਰ ਦੂਸਰੇ ਪਾਸੇ ਜਿਹੜਾ 120 ਬਿਜ਼ਨਸ ਓਨਰਸ ਜਿਨ੍ਹਾਂ ਦੇ ਵਿੱਚ ਬੜੀਆਂ ਕੰਪਨੀਆਂ ਜਿਸ ਤਰ੍ਹਾਂ ਫੋਰਸਕੁਏਅਰ, ਟੈਕਸਟਾਰਸ, ਮੋਂਗੋ ਡੀਵੀ, ਇਹਨਾਂ ਨੇ ਜਿਹੜੇ ਲੈਟਰ ਲਿਖੇ ਹੈਗੇ ਆ ਵੀ ਇਹ ਸਾਨੂੰ ਬਹੁਤ ਹਰਟ ਕਰੇਗਾ, ਕਿਉਂਕਿ ਜਿਹੜਾ ਇਸ ਟੈਸਟ ਦੇ ਮੁਤਾਬਕ ਜਿਹੜਾ ਕੋਈ ਵੀ ਵਰਕ ਪਰਮਿਟ ਵਾਲਾ, ਪੋਲੀਟੀਕਲ ਅਸਾਈਲਮ ਵਾਲਾ, ਕੋਈ ਵੀ ਗ੍ਰੀਨ ਕਾਰਡ ਲਈ ਅਪਲਾਈ ਕਰਦਾ ਆ, ਜਾਂ ਗ੍ਰੀਨ ਕਾਰਡ ਰੀਨਿਊਅਲ ਲਈ ਕਈਆਂ ਨੂੰ 2 ਸਾਲ ਦਾ ਮਿਲਦਾ, ਫਿਰ 10 ਸਾਲ ਦਾ ਮਿਲਣਾ ਆ, ਜਾਂ ਫਿਰ ਗ੍ਰੀਨ ਕਾਰਡ ਤੋਂ ਸਿਟੀਜ਼ਨ ਬਣਦਾ, ਉਹਦੇ ਲਈ ਉਹਨਾਂ ਨੇ ਕੰਡੀਸ਼ਨਾਂ ਜਿਹੜੀਆਂ ਆ ਬਹੁਤ ਸਖਤ ਰੱਖੀਆਂ ਆ। ਉਹ ਜੇ ਦੱਸਦੇ ਜਾਈਏ ਤਾਂ ਮੈਨੂੰ ਲੱਗਦਾ ਵੀ ਬਹੁਤ ਸਾਰੇ ਲੋਕ ਉਹਦੇ 'ਚ ਕੁਆਲੀਫਾਈ ਨਹੀਂ ਹੋਣੇ। ਹਾਂ ਬਿਲਕੁਲ, ਹਰਜੋਤ ਸਿੰਘ ਜੀ ਇਸ ਟਾਈਮ ਦੱਸ ਰਹੇ ਆ, ਕਹਿੰਦੇ ਵੀ ਜਿਹੜੇ ਖਾਸ ਕਰਕੇ ਜਿਹੜੇ ਕਪਲਸ ਅਪਲਾਈ ਕਰਦੇ ਨੇ ਗ੍ਰੀਨ ਕਾਰਡ ਦੇ ਲਈ, ਜਿਨ੍ਹਾਂ ਦੇ ਵਿੱਚੋਂ ਇੱਕ ਜਣਾ ਜਿਹੜਾ ਸਿਟੀਜ਼ਨ ਆ, ਤੇ ਕਹਿੰਦੇ ਜਿਹੜਾ ਜੇ ਕੋਈ ਦੂਜਾ ਜਣਾ ਜਿਹੜਾ ਵੀ ਸਪਾਊਸ ਆ ਜਾਂ ਮੁੰਡਾ ਜਾਂ ਕੁੜੀ ਉਹਨਾਂ 'ਚੋਂ ਕੋਈ ਸਟੂਡੈਂਟ ਆ, ਵਿਜ਼ਟਰ ਵੀਜ਼ੇ 'ਤੇ ਆ ਜਾਂ ਅਨਇੰਪਲੋਇਡ ਆ, ਉਹ ਜਿਹੜੀਆਂ ਨਵੀਆਂ ਹਾਊਸ ਹੋਲਡ ਇਨਕਮ ਕੁਆਲੀਫਿਕੇਸ਼ਨ ਦੇ ਵਿੱਚ ਜਿਹੜੇ ਉਹ ਆ ਨਹੀਂ ਸਕਣਗੇ। ਅਤੇ ਇਹਦੇ ਕਰਕੇ ਕਹਿੰਦੇ 1/3 ਆਲਮੋਸਟ 1/3 33% ਤੱਕ ਜਿਹੜੇ ਮੈਰਿਡ ਕਪਲਸ ਨੇ ਉਹ ਇਸ ਦੇ ਵਿੱਚ ਕੁਆਲੀਫਾਈ ਨਹੀਂ ਕਰ ਸਕਣਗੇ। ਇਸ ਟਾਈਮ ਇਹ ਆંકੜੇ ਜਿਹੜੇ ਸ਼ੋਅ ਕਰ ਰਹੇ ਆ, ਜਿੱਦਾਂ ਜੇ ਆਪਾਂ ਥੋੜ੍ਹੇ ਆંકੜਿਆਂ ਦੇ ਉੱਤੇ ਵੀ ਹਰਜੋਤ ਸਿੰਘ ਜੀ ਨਜ਼ਰ ਮਾਰੀਏ ਤਾਂ ਜਿਹੜੀ ਨਵੀਂ ਇਨਕਮ ਜਿਹੜੀ ਉਹਨਾਂ ਨੇ ਕੁਆਲੀਫਾਈ ਹੋਣ ਦੇ ਲਈ ਜਿਹੜੀ ਰੱਖੀ ਹੋਈ ਆ, ਜੇ ਕੋਈ ਇਕੱਲਾ ਬੰਦਾ ਆ ਤਾਂ 30,000 ਕਹਿੰਦੇ ਆ, ਉਹ 30,350, ਅਤੇ ਜੇ ਫੈਮਿਲੀ ਆਫ 4 ਆ ਤਾਂ 62,750। ਅਤੇ ਸਭ ਨੂੰ ਹੀ ਪਤਾ ਆ ਵੀ ਆਪਣੇ ਜਿਹੜੇ ਲੋਕ ਆ ਜਾਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਆ ਵੀ ਉਹਨਾਂ ਦੀ ਜਿਹੜੀ ਮੀਡੀਅਮ ਜਾਂ ਮੀਨ ਇਨਕਮ ਆ ਇਸ ਤੋਂ ਥੋੜ੍ਹੀ ਜਿਹੜੀ ਉਹ ਘੱਟ ਹੀ ਜਿਹੜੀ ਦੇਖੀ ਜਾਂਦੀ ਆ। ਖਾਸ ਕਰਕੇ ਜੇ ਤੁਸੀਂ ਆਪੋ ਆਪਣੇ ਜਿਹੜੇ ਟੈਕਸ ਭਰਦੇ ਹੋ ਉਹਨਾਂ ਦੇ ਉੱਤੇ ਤੁਸੀਂ ਨਜ਼ਰ ਮਾਰੋ ਤਾਂ ਇਹ ਕਾਫੀ ਘੱਟ ਇਸ ਤੋਂ ਜਿਹੜੀ ਆ ਰਹੀ ਆ। ਸੋ ਜਾਂ ਤਾਂ ਫਿਰ ਅਗਲੀ ਵਾਰੀ ਹੁਣ ਲੋਕਾਂ ਨੂੰ ਫਿਰ ਟੈਕਸ ਵੀ ਜਿਹੜੇ ਉਹ ਵੱਧ ਭਰਨੇ ਪਿਆ ਕਰਨਗੇ। ਸੋ ਇਹ ਤਾਂ ਇਕੱਲੀ ਇਨਕਮ ਆ ਰਾਜਕਨਵੀਰ ਸਿੰਘ ਜੀ। ਦੂਜੀ ਕਹਿੰਦੇ ਵੀ ਜਿਹੜੇ ਜ਼ਿਆਦਾ ਲੋਕ ਕੁਆਲੀਫਾਈ ਹੋਣਗੇ ਜਿਹੜੇ 18 ਸਾਲ ਤੋਂ 61 ਸਾਲ ਦੇ ਵਿੱਚ ਆ, ਅਤੇ ਤੁਹਾਡੀ ਗੁੱਡ ਤੁਸੀਂ ਇੰਪਲੋਇਡ ਹੈਗੇ ਆ, ਗੁੱਡ ਇੰਪਲੋਇਮੈਂਟ ਹਿਸਟਰੀ ਹੈਗੀ, ਕਿਸੇ ਤਰ੍ਹਾਂ ਦੀ ਤੁਹਾਡੀ ਸੀਰੀਅਸ ਮੈਡੀਕਲ ਕੰਡੀਸ਼ਨ, ਇਹ ਦੇਖੋ ਕਿੱਡੀ ਵੱਡੀ ਗੱਲ ਡਿਸੇਬਿਲਿਟੀ ਹੈ ਨਹੀਂ, ਹੈ ਨਾ, ਦੇਖੋ ਕਿੱਡਾ, ਤੇ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਪਬਲਿਕ ਬੈਨੀਫਿਟ ਨਹੀਂ ਲਿਆ ਹੈਗਾ ਲਾਸਟ 3 ਈਅਰ ਦੇ ਵਿੱਚ, ਤੇ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਆ ਉਹ ਵੀ ਗੁੱਡ ਔਰ ਐਕਸੀਲੈਂਟ ਹੋਣਾ ਚਾਹੀਦਾ। ਇਹ ਨਹੀਂ ਵੀ ਤੁਸੀਂ ਕਿਤੇ ਬੈਂਕਰਪਸੀ ਫਾਈਲ ਕਰਤੀ ਜਾਂ ਤੁਹਾਡੀ ਕ੍ਰੈਡਿਟ ਕਾਰਡਾਂ ਦੀਆਂ ਪੇਮੈਂਟਾਂ ਲੇਟ ਆ ਤਾਂ ਸਕੋਰ ਤੁਹਾਡਾ ਜਿਹੜਾ ਬੈਡ ਹੈਗਾ। ਅਤੇ ਤੁਹਾਡੇ ਕੋਲ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਆ, ਅਤੇ ਤੁਹਾਨੂੰ ਇੰਗਲਿਸ਼ ਜਿਹੜੀ ਆ ਉਹ ਚੰਗੀ ਤਰ੍ਹਾਂ ਆਉਣੀ ਚਾਹੀਦੀ ਆ।
ਤੇ ਇਹਦੇ ਸੰਬੰਧ ਦੇ ਵਿੱਚ ਰਾਜਕਨਵੀਰ ਸਿੰਘ ਜੀ ਜਿਹੜੀ ਉਹਨੇ ਕਿਹਾ ਹੈਗਾ ਵੀ ਜਿਹੜੀ ਕਿਸੇ ਤਰ੍ਹਾਂ ਦੀ ਤੁਸੀਂ ਸਬਸਿਡੀ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਗਵਰਨਮੈਂਟ ਦਾ ਬੈਨੀਫਿਟ ਆ ਉਹ ਬੜਾ ਕਲੀਅਰਲੀ ਉਹਨੇ ਕਿਹਾ ਹੈ। ਉਹਦੇ 'ਚ ਕਹਿੰਦੇ ਵੀ ਜੇ ਤਾਂ ਤੁਸੀਂ ਅਨਪਲਾਇਡ ਹੈਗੇ ਆ ਐਂਡ ਯੂ ਕੈਨ ਨਾਟ ਡੈਮੋਨਸਟ੍ਰੇਟ ਇੰਪਲੋਇਮੈਂਟ ਹਿਸਟਰੀ ਆਉਣ ਵਾਲੇ ਸਮੇਂ 'ਚ, ਤੇ ਤੁਹਾਡੇ ਚਾਂਸ ਉਹ ਘੱਟ ਜਾਣੇ ਹੈਗੇ ਆ। ਦੂਜੇ ਨੰਬਰ 'ਤੇ ਜੇ ਤੁਸੀਂ ਅਨਇੰਸ਼ੋਰਡ ਹੈਗੇ ਆ ਅਤੇ ਤੁਹਾਨੂੰ ਕੋਈ ਸੀਰੀਅਸ ਮੈਡੀਕਲ ਕੰਡੀਸ਼ਨ ਹੈਗੀ ਆ ਜਿਹੜੀ ਕਿ ਤੁਹਾਡੇ ਕੰਮ ਦੇ ਵਿੱਚ ਰੁਕਾਵਟ ਪਾਊਗੀ ਜਾਂ ਤੁਸੀਂ ਹਸਪਤਾਲ ਦੇ ਵਿੱਚ ਜਾਓਗੇ, ਇਹ ਅਸਰ ਕਰੂਗੀ। ਅਤੇ ਜਿਹੜਾ ਸਭ ਤੋਂ ਖਤਰਨਾਕ ਇਹਦਾ ਕਲੌਜ਼ ਹੈਗਾ ਰਾਜਕਨਵੀਰ ਸਿੰਘ ਜੀ, ਉਹਨੇ ਇਹ ਦੱਸਿਆ ਭਈ ਤੁਸੀਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਪਬਲਿਕ ਬੈਨੀਫਿਟ ਲਿਆ ਉਹਦੇ ਵਿੱਚ ਸੋਸ਼ਲ ਸਿਕਿਉਰਿਟੀ ਆਉਂਦੀ ਆ, ਸੋਸ਼ਲ ਸਿਕਿਉਰਿਟੀ ਇਨਕਮ, ਟੈਂਪਰੇਰੀ ਅਸਿਸਟੈਂਸ ਫॉर ਨੀਡਡ ਫੈਮਲੀਜ਼, ਫੂਡ ਸਟੈਂਪਾਂ ਲਈਆਂ, ਸੈਕਸ਼ਨ 8 ਹਾਊਸਿੰਗ ਜਾਂ ਰੈਂਟਲ ਅਸਿਸਟੈਂਸ ਲਈ ਆ, ਨੌਨ ਐਮਰਜੈਂਸੀ ਮੈਡੀਕੇਡ, ਸਬਸਿਡਾਈਜ਼ ਲੌਂਗ ਟਰਮ ਹੌਸਪੀਟਲਾਈਜੇਸ਼ਨ, ਮੈਡੀਕੇਅਰ ਪਾਰਟ ਡੀ, ਡਰੱਗ ਸਬਸਿਡੀਜ਼ ਜਾਂ ਹੋਰ ਕਿਸੇ ਤਰ੍ਹਾਂ ਦੀ ਫੈਡਰਲ, ਸਟੇਟ ਅਤੇ ਲੋਕਲ ਕੈਸ਼ ਬੈਨੀਫਿਟਸ ਲਏ ਆ। ਇਹ ਕਹਿੰਦੇ ਵੀ ਇਫ ਯੂ ਹੈਵ ਰਿਸੀਵਡ ਐਨੀ ਆਫ ਦਾ ਅਬਵ ਬੈਨੀਫਿਟਸ ਡਿਊਰਿੰਗ ਐਨੀ 12-month ਪੀਰੀਅਡ ਇਨ ਦਾ ਪਾਸਟ 3 years, ਫਿਰ ਇਹਦਾ ਅਸਰ ਜਿਹੜਾ ਆ ਤੁਹਾਡੇ ਰਿਜੈਕਟ ਕੀਤਾ ਜਾ ਸਕਦਾ ਆ, ਹੈਵਲੀ ਨੈਗੇਟਿਵ ਹੋਊਗਾ ਇਹ ਜੀ। ਸੋ ਇਹ ਹਜੇ ਡਿਸਾਈਡ ਨਹੀਂ ਹੋਇਆ, ਪਰ ਇਹਦੇ ਤੇ ਇਹ ਵਰਕਆਊਟ ਕਰ ਰਿਹਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਟਰਾਈ ਕਰ ਰਿਹਾ ਵੀ ਅਸੀਂ ਜਿਹੜਾ ਕਾਂਗਰਸ ਤੋਂ ਬਿਨਾਂ ਹੀ ਜਿਹੜਾ ਆ ਇਹ ਜਿਹੜਾ ਲਾ ਆ ਉਹਨੂੰ ਬਣਾ ਦਿੱਤਾ ਜਾਵੇ। ਜੀ ਇਮੀਗ੍ਰੇਸ਼ਨ ਦਾ ਲਾ ਤਾਂ ਜਿਹੜਾ ਡੈਫੀਨੇਟਲੀ ਉਹ ਕਾਂਗਰਸ ਜਿਹੜੀ ਬਣਾਊਗੀ, ਪਰ ਇਹ ਆ ਵੀ ਜਿਹੜੀਆਂ ਨਵੀਂ ਰੈਗੂਲੇਸ਼ਨਸ ਆ ਉਹ ਜ਼ਰੂਰ ਜਿਹੜੀ ਸਰਕਾਰ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਆ ਉਹ ਨਵੀਆਂ ਲਿਆ ਸਕਦੀ ਆ, ਕਿਉਂਕਿ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਆ ਉਹਨਾਂ ਨੇ ਜਿਹੜੀ ਇਹ ਨਵੀਂ ਚਿੱਠੀ ਜਿਹੜੀ ਲਿਖੀ ਸੀ, ਅੱਜ ਤੋਂ ਆਈ ਥਿੰਕ ਤਕਰੀਬਨ ਮਹੀਨਾ ਕੁ ਪਹਿਲਾਂ ਇਹ ਜਿਹੜੀ ਚਿੱਠੀ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਗਈ ਸੀ। ਇਸ ਨੂੰ ਬਾਅਦ ਦੇ ਵਿੱਚ ਹੁਣ ਪਬਲਿਕ ਕਮੈਂਟ ਪੀਰੀਅਡ ਦੇ ਲਈ ਜਿਹੜਾ ਆ ਉਹ ਰੱਖਿਆ ਗਿਆ ਸੀਗਾ। 10 ਅਕਤੂਬਰ ਨੂੰ ਹਰਜੋਤ ਸਿੰਘ ਜੀ ਉਹਨਾਂ ਨੇ ਪੋਸਟ ਕੀਤੀ ਸੀ। ਸੋ ਅੱਜ ਪੂਰੇ ਜਿਹੜੇ ਆ 2 ਮਹੀਨੇ ਦਾ ਵਕਫਾ ਜਿਹੜਾ ਇਸ ਦੇ ਵਿੱਚ ਹੋ ਚੁੱਕਾ ਹੋਇਆ ਆ। ਸੋ ਅੱਜ ਲਾਸਟ ਡੇਟ ਹੈਗਾ ਆ ਜਿਹੜੀ ਉਹ ਕਮੈਂਟ ਕਰਨ ਦੇ ਲਈ। ਸੋ ਇਹ ਜੇ ਤੁਸੀਂ regulations.gov ਦੇ ਉੱਤੇ ਜਾਓਗੇ ਤਾਂ ਇਨਐਡਮਿਸਿਬਿਲਿਟੀ ਔਨ ਪਬਲਿਕ ਚਾਰਜਿਸ ਗਰਾਊਂਡ ਦੇ ਕਰਕੇ ਇਹ ਜਿਹੜਾ ਨਵੀਂ ਰੈਗੂਲੇਸ਼ਨ ਜਿਹੜੀ ਉਹਨਾਂ ਨੇ ਪਾਈ ਹੋਈ ਆ, ਜੇ ਕੋਈ ਉਸ ਦੇ ਉੱਤੇ ਕਮੈਂਟ ਵੀ ਕਰਨਾ ਚਾਹੁੰਦੇ ਆ ਤਾਂ ਡੈਫੀਨੇਟਲੀ ਆਪਣੇ ਜਿਹੜੇ ਵਿਚਾਰ ਆ ਉਸ ਦੇ ਉੱਤੇ ਸਾਂਝੇ ਕਰ ਸਕਣਗੇ। ਜੀ ਬਿਲਕੁਲ, ਸਾਡਾ ਸਮਾਂ ਵੀ ਸਮਾਪਤ ਆ। ਇੱਕ ਵਾਰੀ ਫਿਰ ਦੱਸਦੇ ਜਾਈਏ ਜਿਹੜੀ ਸਟਾਕ ਮਾਰਕੀਟ ਆ ਕਹਿੰਦੇ ਲਗਭਗ 500 ਦੇ ਕਰੀਬ ਥੱਲੇ ਚੱਲ ਰਹੀ ਆ, ਤਾਂ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ। ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਹੁਣ ਫ੍ਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ ਚੁੱਕੇ ਹਨ। ਨਵੀਆਂ ਹੰਡਾਈ ਡਰਾਈਵ ਵੈਨਸ ਅਤੇ ਰੀਫਰ ਟ੍ਰੇਲਰ ਲੈਣ ਦੇ ਲਈ ਅੱਜ ਹੀ ਕਾਲ 909 786 8008। ਯੂਜ਼ਡ ਟ੍ਰੇਲਰਸ ਦੀ ਵੱਡੀ ਇਨਵੈਂਟਰੀ ਹੈ। ਯੂਟਿਲਿਟੀ, ਗ੍ਰੇਟ ਡੇਨ, ਵਾਬੈਸ਼ ਦੇ ਟ੍ਰੇਲਰਸ, ਇਹ